ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਪ੍ਰਿਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦਾ ਸਭ ਤੋਂ ਪਹਿਲਾਂ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ। ਮਿੰਟੂ ਜੀ ਪਾਇਓ ਜਰਾ ਚਾਨਣਾ। ਮੋਦੀ ਸਾਹਿਬ ਅੱਜ ਕੱਲ ਦੇਸ਼ ਦੇ ਲੋਕਾਂ ਨੂੰ ਦੇਸ਼ ਭਗਤੀ ਸਿਖਾ ਰਹੇ ਨੇ। ਭਾਈ ਕਹਿੰਦੇ ਆਹ ਵਾਲੇ ਕੰਮ ਛੱਡੋ ਤੇ ਆਹ ਵਾਲੇ ਕੰਮ ਕਰੋ। ਕੀ ਨੇ ਉਹ ਕੰਮ ਤੇ ਜਿਹਦੇ ਨਾਲ ਲੋਕਾਂ ਦੇ ਸਾਹ ਸੂਤੇ ਗਏ ਨੇ? ਵੀ ਭਾਈ ਮੋਦੀ ਸਾਹਿਬ ਜਦੋਂ ਜਦੋਂ ਏਦਾਂ ਆਉਂਦੇ ਨੇ ਕੁਝ ਨਾ ਕੁਝ ਖਤਰਨਾਕ ਕਹਿੰਦੇ ਨੇ ਤਾਂ ਪੰਗਾ ਪਿਆ ਖੜਾ ਸਮਝੋ। ਹਾਂਜੀ, ਪੰਗਾ ਅਗਲੇ ਮੋੜ ਤੇ ਪਿਆ ਮੁੰਡਿਆ ਜੀ। ਗੱਲ ਇਹ ਆ ਗੁਰਪ੍ਰੀਤ ਕਿ ਜਿਸ ਤਰ੍ਹਾਂ ਉਹ ਗੱਲਾਂ ਕਹਿ ਰਹੇ ਨੇ, ਅੱਜ ਦੂਸਰੇ ਦਿਨ ਉਹਨਾਂ ਨੇ ਗੱਲਾਂ ਕਹੀਆਂ। ਵੈਸੇ ਤਾਂ ਗੱਲਾਂ ਬਹੁਤ ਕਹਿੰਦੇ ਆ ਤੇ ਕਈ ਵਾਰ ਕਹਿੰਦੇ ਹੀ ਰਹਿੰਦੇ ਆ, ਪਰ ਦੂਜੇ ਦਿਨ ਲਗਾਤਾਰ ਉਹਨਾਂ ਨੇ ਕਿਹਾ ਕਿ ਬਈ ਤੁਸੀਂ ਸੋਨਾ ਨਾ ਖਰੀਦੋ, ਯਾਨੀ ਜਿਹੜਾ ਸਕੂਲ ਆ ਉਹ ਆਨਲਾਈਨ ਹੋਣਾ ਚਾਹੀਦਾ ਹੈ, ਤੇ ਇਸ ਤੋਂ ਇਲਾਵਾ ਕੰਪਨੀਆਂ ਵਰਕ ਫਰੋਮ ਹੋਮ ਉਹ ਕਰਨ ਵਗੈਰਾ ਵਗੈਰਾ। ਯਾਨੀ ਬਿਲਕੁਲ ਇਸ ਤਰ੍ਹਾਂ ਉਹ ਸਲਾਹ ਦੇ ਰਹੇ ਨੇ, ਅਪੀਲ ਕਰ ਰਹੇ ਨੇ, ਜਾਂ ਪਤਾ ਨਹੀਂ ਤਾਕੀਦ ਕਰ ਰਹੇ ਨੇ ਕਿ ਜਿਸ ਤਰ੍ਹਾਂ ਆਪਾਂ ਕੋਵਿਡ ਕਾਲ ਦੇ ਵਿੱਚ ਉਹਨਾਂ ਨੂੰ ਦੇਖਿਆ ਸੀਗਾ। ਹੁਣ ਦੇਖੋ, ਸੋਨਾ ਨਾ ਖਰੀਦਣ ਜਾਂ ਇਹ ਤੇਲ ਦੀ ਖਪਤ, ਉੱਥੇ ਖਾਣ ਵਾਲੇ ਤੇਲ ਦੀ ਵੀ ਗੱਲ ਕਰਦੇ ਆ। ਦੇਖੋ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਇਹਨਾਂ ਸਾਰਿਆਂ ਦਾ ਜ਼ਿਆਦਾਤਰ ਸੰਬੰਧ ਹੈ, ਚਾਹੇ ਉਹ ਗੋਲਡ ਹੈ। ਗੋਲਡ ਦੀ ਜੇ ਤੁਸੀਂ ਵੇਖੋਗੇ ਤਾਂ ਲਗਭਗ 99% ਖਰੀਦ ਹੀ ਕਰਦਾ ਇੰਡੀਆ, ਠੀਕ ਹੈ ਨਾ ਜੀ। ਇੰਪੋਰਟ ਕਰਦਾ, ਉਹਦਾ ਬਿੱਲ ਬਹੁਤ ਵੱਡਾ ਬਣਦਾ ਹੈ। ਮੇਰੇ ਖਿਆਲ ਦੇ ਨਾਲ 25-26 ਦੀ ਰਿਪੋਰਟ ਆ ਕਿ ਸਾਡਾ ਇੰਪੋਰਟ ਬਿੱਲ ਲਗਭਗ 6.5 ਲੱਖ ਕਰੋੜ ਸੀਗਾ। ਤੁਸੀਂ ਸੋਚ ਕੇ ਦੇਖੋ, ਤਾਂ ਜਦੋਂ ਆਪਾਂ ਕੋਈ ਚੀਜ਼ ਇੰਪੋਰਟ ਕਰਦੇ ਆ ਤਾਂ ਇਹਦਾ ਮਤਲਬ ਹੈ ਕਿ ਰੁਪਈਏ ਦੇ ਵਿੱਚ ਤਾਂ ਲੈਣ ਦੇਣ ਹੁੰਦਾ ਨਹੀਂ, ਠੀਕ ਹੈ ਨਾ ਜੀ। ਸਾਨੂੰ ਡਾਲਰ ਖਰੀਦਣਾ ਪਊਗਾ ਨਾ ਉਹਦੇ ਵਾਸਤੇ। ਤਾਂ ਡਾਲਰ ਤਾਂ ਵੈਸੇ ਵੀ ਬਹੁਤ ਮਜ਼ਬੂਤ ਹੈ ਮੁਕਾਬਲਤਨ ਰੁਪਈਆ। ਇਸ ਤੋਂ ਇਲਾਵਾ ਤੇਲ ਦਾ ਵੀ ਇਹੋ ਆ, ਕਿਉਂਕਿ ਇਸ ਵਕਤ ਜਿਵੇਂ ਉਹਨਾਂ ਨੇ ਗੱਲ ਕਹੀ ਸੀਗੀ ਕੱਲ ਕਿ ਵੀ ਸਾਡੇ ਕੋਲ ਤੇਲ ਦੇ ਖੂਹ ਨਹੀਂ ਹੈ, ਸਾਨੂੰ ਪੈਟਰੋਲ ਤੇ ਡੀਜ਼ਲ ਜਿਹੜਾ ਉਹ ਘੱਟ ਕਰਨਾ ਚਾਹੀਦਾ, ਇਹਦੀ ਖਪਤ ਘੱਟ ਕਰਨੀ ਚਾਹੀਦੀ ਹੈ। ਉਹਦਾ ਵੀ ਆਪਾਂ ਨੂੰ ਸਮਝ ਪੈਂਦਾ ਹੈ ਕਿ ਜਿਸ ਦਿਨ ਜੰਗ ਸ਼ੁਰੂ ਹੋਈ ਸੀ $72 ਰੇਟ ਸੀ, ਤੇ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਵੇਖੋਗੇ $103 ਕੀਮਤ ਹੋਈ ਹੈ ਪ੍ਰਤੀ ਬੈਰਲ। ਤਾਂ ਉਹਦੇ ਵਿੱਚ ਵੀ ਇੰਡੀਆ ਲਗਭਗ 99-90% ਇੰਪੋਰਟ ਕਰਦਾ। ਫਿਰ ਉਹ ਫਰਟੀਲਾਈਜ਼ਰ ਦਾ ਜਿਹੜਾ ਕਹਿ ਰਹੇ ਆ, ਫਰਟੀਲਾਈਜ਼ਰ ਦੇ ਵਿੱਚ ਜੇ ਤੁਸੀਂ ਯੂਰੀਆ ਦੇਖੋਗੇ 25-30, 90% DAP ਤੇ ਪੋਟਾਸ਼ ਤੇ 100% ਇੰਪੋਰਟ ਕਰਦਾ ਇੰਡੀਆ ਜੀ, ਠੀਕ ਹੈ ਨਾ ਜੀ। ਸੋ ਇਹ ਜਿੰਨੀਆਂ ਵੀ ਉਹਨਾਂ ਨੇ ਗੱਲਾਂ ਕੀਤੀਆਂ, ਜਿਵੇਂ ਹੁਣ ਖਾਣ ਦਾ ਤੇਲ ਹੈ, ਜਿਵੇਂ ਆਪਾਂ ਕਹਿ ਲਈਏ ਜਿਹਦੇ 'ਚ ਖਾਣਾ ਆਪਾਂ ਬਣਾਉਂਦੇ ਆ, ਤਾਂ ਉਹ ਵੀ ਕੀ ਆ ਕਿ ਅਸੀਂ ਜ਼ਿਆਦਾਤਰ ਇੰਪੋਰਟ ਕਰਦੇ ਹਾਂ। ਜਿਵੇਂ ਆਪਾਂ ਜ਼ਰੂਰਤ ਦਾ 60-65% ਜਿਹੜਾ ਹੈ ਉਹ ਬਾਹਰੋਂ ਮੰਗਾਉਂਦੇ ਆ। ਤਾਂ ਇਹਦਾ ਅਰਥ ਇਹੋ ਹੀ ਨਿਕਲਦਾ, ਜਿੰਨਾ ਕੁ ਮੈਨੂੰ ਸਮਝ ਆਉਂਦਾ ਹੈ, ਕਿ ਬਈ ਉਹ ਚੀਜ਼ਾਂ, ਯਾਨੀ ਸਾਡਾ ਇੰਪੋਰਟ ਬਿੱਲ ਜਿਹੜਾ ਉਹ ਘੱਟ ਹੋਣਾ ਚਾਹੀਦਾ ਹੈ। ਪਰ ਇਹ ਨੌਬਤ ਕਿਉਂ ਆਈ ਆ? ਇਹਨਾਂ ਨੂੰ ਹੱਥ ਜੋੜ ਕੇ ਨਿਰਲੱਜ ਨਰਿੰਦਰ ਮੋਦੀ ਜੀ ਨੂੰ ਹੱਥ ਜੋੜ ਕੇ ਪਹਿਲਾਂ ਤੇ ਮਾਫੀ ਮੰਗਣੀ ਚਾਹੀਦੀ ਹੈ ਇਸ ਮੁਲਕ ਤੋਂ। ਇਹਨਾਂ ਨੇ ਕੀਤਾ ਕੀ ਆ? ਗੱਲ ਇਹ ਆ ਕਿ ਇਹਨਾਂ ਨੇ ਮੇਕ ਇਨ ਇੰਡੀਆ, ਮੇਡ ਇਨ ਇੰਡੀਆ, ਇਹਨਾਂ ਦੋਨਾਂ ਦਾ ਫਰਕ ਜਾਂ ਤਾਂ ਨਵੇੜ ਦਿੱਤਾ ਜਾਂ ਕਹਿ ਲਓ ਕਿ ਤੈਅ ਨਹੀਂ ਕਰ ਪਾਏ। ਇਹਨਾਂ ਨੇ ਮੇਕ ਇਨ ਇੰਡੀਆ ਕੀਤਾ, ਲਿਆ ਕੇ ਚੀਜ਼ਾਂ ਅਸੈਂਬਲ ਕਰਕੇ ਕਹਿਣਾ ਕਿ ਅਸੀਂ ਸਾਰਾ ਕੁਛ, ਜਦ ਕਿ ਸਾਨੂੰ ਮੇਡ ਇਨ ਇੰਡੀਆ 'ਚ ਹੀ ਜਾਣਾ ਚਾਹੀਦਾ ਸੀ, ਠੀਕ ਹੈ ਨਾ। ਸੋ ਅਸੀਂ ਨਿਰਭਰ ਨਹੀਂ ਹੋ ਸਕੇ
ਖਾਸ ਤੌਰ ਤੇ ਤੁਸੀਂ ਵੇਖੋ, ਅਸੀਂ ਜੇ ਤੇਲ ਇੰਨਾ ਜ਼ਿਆਦਾ ਤੜਕੇ ਵਾਸਤੇ ਬਾਹਰੋਂ ਮੰਗਾਉਂਦੇ ਆ, ਖਾਣ ਪੀਣ ਦੀਆਂ ਚੀਜ਼ਾਂ ਵਾਸਤੇ, ਤਾਂ ਇਹਦਾ ਮਤਲਬ ਹੈ ਕਿ ਅਸੀਂ ਇਸ ਦੌਰ ਦੇ ਵਿੱਚ ਵੀ ਇਹ ਨਿਰਭਰਤਾ ਜਿਹੜੀ ਬਰਕਰਾਰ ਰੱਖੀ। ਚਲੋ ਤੇਲ ਤਾਂ ਹੁਣ ਇੱਕ ਕੁਦਰਤੀ ਗੱਲ ਆ ਕਿ ਉਹ ਤੇਲ ਤਾਂ ਜੀ ਹੁਣ ਆਪਣੇ ਨਿਕਲੋਂ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਆਈਆਂ ਨੇ ਕਿ ਨਰਿੰਦਰ ਮੋਦੀ ਆਪਣੇ ਦੇਸ਼ ਨੂੰ ਆਰਥਿਕ ਲਿਹਾਜ਼ ਨਾਲ ਇਸ ਕਦਰ ਗਤੀ ਨਹੀਂ ਦੇ ਸਕੇ ਕਿ ਅੱਜ ਜੇ ਤੁਸੀਂ ਵੇਖੋਗੇ ਤਾਂ ਫੋਰਨ ਦਾ ਇਨਵੈਸਟਰ ਜਿਵੇਂ ਹੀ ਪੈਸੇ ਕੱਢ ਕੇ ਲੈ ਕੇ ਗਿਆ, ਫੋਰੈਕਸ ਰਿਜ਼ਰਵ ਜਿਹੜਾ ਤੇਜ਼ੀ ਨਾਲ ਘਟਿਆ, ਜੀ ਕੀਮਤਾਂ ਕਰਕੇ, ਕੱਚੇ ਤੇਲ ਦੀਆਂ ਕੀਮਤਾਂ ਕਰਕੇ, ਇੰਪੋਰਟ ਬਿੱਲ ਕਰਕੇ, ਤਾਂ ਨਰਿੰਦਰ ਮੋਦੀ ਦੀ ਸਰਕਾਰ ਹਿੱਲ ਗਈ ਹੈ, ਹਿੱਲ ਗਈ ਆ। ਜੀ ਜਦ ਕਿ ਇਹਨਾਂ ਨੂੰ ਬੰਦਾ ਪੁੱਛੇ ਕਿ ਜਦੋਂ ਤੁਸੀਂ ਇਸ ਯੁੱਧ ਤੋਂ 36 ਕੁ ਘੰਟੇ ਪਹਿਲਾਂ ਇਜ਼ਰਾਈਲ ਗਏ ਸੀ, ਤਾਂ ਇਜ਼ਰਾਈਲ ਕੀ ਕਰਨ ਗਏ ਸੋ? ਦੇਸ਼ ਨੂੰ ਇਹ ਦੱਸਣਾ ਚਾਹੀਦਾ। ਤੁਸੀਂ ਤੇ ਜੀ ਉਥੋਂ ਦੀ ਜਿਹੜੀ ਪਾਰਲੀਮੈਂਟ ਆ ਉਹਦੇ ਵਿੱਚ ਖਲੋ ਕੇ ਆਖਿਆ ਕਿ ਜੀ ਅਸੀਂ ਤੁਹਾਡੇ ਨਾਲ ਆ। ਇਹ ਕੀ ਕਰਦੇ ਫਿਰਦੇ ਸੀ ਤੁਸੀਂ? ਮਤਲਬ ਕਿ ਇਹ ਬਿਲਕੁਲ ਗੱਲਾਂ ਗੁਰਪ੍ਰੀਤ ਬਹੁਤ ਗੰਭੀਰ ਗੱਲਾਂ ਨੇ। ਇਸ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ, ਇਹਨਾਂ ਜੀ ਨੂੰ ਬਿਲਕੁਲ ਜਵਾਬ ਦੇਣਾ ਚਾਹੀਦਾ ਕਿ ਤੁਸੀਂ ਅਜਿਹਾ ਕੀਤਾ, ਤੁਹਾਡੇ ਕਰਕੇ ਹੀ ਇਹ ਸਾਰਾ ਕੁਝ ਹੋਇਆ, ਜ਼ਿੰਮੇਵਾਰ ਤੁਸੀਂ ਹੋ। ਜੇ ਅੱਜ ਜੀ ਅਸੀਂ ਇਹਨਾਂ ਚੁਣੌਤੀਆਂ ਦੇ ਨਾਲ ਨਹੀਂ ਨਜਿੱਠ ਪਾ ਰਹੇ ਤਾਂ ਬਈ ਬਾਗਡੋਰ ਕਿਹਦੇ ਕੋਲ ਹੈ? ਇਸ ਮੁਲਕ ਦੀ ਬਾਗਡੋਰ ਤੁਹਾਡੇ ਕੋਲ ਹੈ। ਸਾਡੇ ਕੋਲ ਤੇ ਅੱਜ ਮਨਮੋਹਨ ਸਿੰਘ ਵੀ ਨਹੀਂ ਹੈਗਾ, ਇਸ ਮੁਲਕ ਦੇ ਕੋਲ ਤੇ ਮਨਮੋਹਨ ਸਿੰਘ ਵੀ ਹੈ ਨਹੀਂ ਜਿਹੜਾ ਇਸ ਮੁਲਕ ਦੀ ਡੁੱਬਦੀ ਕਿਸ਼ਤੀ ਨੂੰ ਪਾਰ ਲਾ ਦੇਵੇ। ਤੋ ਇਸ ਜੀ ਕਰਕੇ ਇਹਨਾਂ ਸਾਰੀਆਂ ਪਰਿਸਥਿਤੀਆਂ ਵਾਸਤੇ ਨਰਿੰਦਰ ਮੋਦੀ ਜ਼ਿੰਮੇਵਾਰ ਆ। ਤੇ ਹੁਣ ਉਹ ਕਹਿ ਰਹੇ ਨੇ ਕਿ ਜੀ ਤੁਸੀਂ ਆਹ ਕੰਮ ਬੰਦ ਕਰ ਦਿਓ, ਆਹ ਕੰਮ ਬੰਦ ਕਰ ਦਿਓ। ਕਮਾਲ ਦੀ ਗੱਲ ਆ, ਕਮਾਲ ਦੀ ਗੱਲ ਹੈ। ਸਕੂਲ ਵੀ ਬੰਦ ਕਰ ਦਿਓ, ਸਾਰਾ ਦੇਸ਼ ਫਿਰ ਲੋਕਡਾਊਨ 'ਚ ਹੀ ਲਾ ਦਿਓ। ਕਹਿੰਦੇ ਲੋਕਡਾਊਨ 'ਚ ਪੈਟਰੋਲ ਹੀ ਨਾ ਲੈ ਜਾਓ। ਫੂਕੋ, ਕਹਿੰਦੇ ਪੈਟਰੋਲ ਨਾ ਫੂਕੋ, ਆਪ ਭਵਯ ਰੈਲੀਆਂ ਦੇ ਨਾਮ ਤੇ ਰੈਲੀਆਂ ਕਰੀ ਜਾਂਦੇ ਨੇ ਤੇ ਅੰਨਾ ਫੂਕੀ ਜਾਂਦੇ ਨਹੀਂ, ਨੇ। ਇਹਨਾਂ ਦਾ ਆਪਦਾ ਕਾਫਲਾ ਵੇਖੋ। ਅੱਛਾ, ਇਹ ਕਹਿੰਦੇ ਆ ਕਿ ਬਾਹਰ ਘੁੰਮਣ ਨਾ ਜਾਓ, ਵਿਆਹ ਸ਼ਾਦੀਆਂ ਤੇ ਨਾ ਜਾਓ ਬਾਹਰ, ਤੇ ਸਾਰੀ ਬਿਲਕੁਲ ਦੁਨੀਆ ਇਹਨਾਂ ਨੇ ਗਾਹ ਮਾਰੀ ਆ। ਸਾਲ 2 ਸਾਲ ਤੇ ਜਹਾਜ਼ ਤੋਂ ਵਿੱਚੋਂ ਲੀੜੇ ਨਹੀਂ ਕੱਢੇ ਇਹਨਾਂ ਨੇ ਆਪਦੇ। ਪਾਇਲਟ ਵੀ ਪੁੱਛਦਾ ਸੀ। ਸ਼ੁੱਕਰਵਾਰ ਨੂੰ ਫੇਰ ਜਾ ਰਹੇ ਨੇ ਜੀ। ਹਾਂਜੀ ਹਾਂਜੀ, ਉਹੀ ਤੇ ਗੱਲ ਹੈ ਨਾ। ਇਹਨਾਂ ਨੂੰ ਕਹਿੰਦੇ ਵੀ ਆਖੇ ਜੀ ਹੁਣ ਕਿਹੜੇ ਮੁਲਕ 'ਚ ਆ ਗਏ? ਪਾਇਲਟ ਕਹਿੰਦਾ ਆਪਾਂ ਗਲਤੀ ਨਾਲ ਆਪਦੇ ਮੁਲਕ 'ਚ ਆਏ ਆ, ਪਲੀਜ਼ ਇੱਥੇ ਰਹਿ ਲਓ 2 ਦਿਨ। ਤਾਂ ਗੱਲ ਇਹ ਆ ਕਿ ਆਪ ਤੇ ਇਹਨਾਂ ਨੇ ਸਾਰਾ ਕੁਝ ਕਰ ਲਿਆ। ਹੁਣ ਸਥਿਤੀਆਂ ਜਿਹੜੀਆਂ ਉਹ ਹੱਥੋਂ ਛੁੱਟੀਆਂ ਨੇ ਤੇ ਇਹਨਾਂ ਨੇ ਆਪਣੇ ਆਪ ਨੂੰ ਪਾਸੇ ਕਰ ਲਿਆ ਕਿ ਲੋਕ ਕੀ ਜਾਣਨ। ਇਸ ਸਿਆਸਤਦਾਨ ਦਾ ਇਹ ਇਤਿਹਾਸ ਰਿਹਾ ਹੈ, ਇਸ ਗੱਪੀ ਸਿਆਸਤਦਾਨ ਦਾ, ਫਰੇਬੀ ਸਿਆਸਤਦਾਨ ਦਾ ਇੱਕ ਇਤਿਹਾਸ ਹੈ ਕਿ ਜਦੋਂ ਦੇਸ਼ ਫਸ ਜਾਂਦਾ ਹੈ, ਇਹ ਡਰਾਮੇਬਾਜ਼, ਇਹ ਨਿਲਜ ਨਰਿੰਦਰ ਮੋਦੀ ਉਸ ਵੇਲੇ ਇਸੇ ਤਰ੍ਹਾਂ ਕਾਇਰਾਂ ਵਾਂਗੂ ਖਿਸਕ ਜਾਂਦਾ ਜੀ। ਬਿਲਕੁਲ, ਫੇਰ ਕਦੀ ਭਾਂਡੇ ਖੜਕਾਓ ਤੇ ਕਦੀ ਕੁਝ ਕਰੋ ਤੇ ਕਦੀ ਕੁਝ। ਖੈਰ ਅੱਗੇ ਵਧੀਏ ਤਾਂ ਉਧਰ ਭਗਵੰਤ ਮਾਨ ਸਾਹਿਬ ਹੋਣਾ ਦੇ ਮੂੰਹੋਂ ਅਸੀਂ ਕਈ ਵਾਰ ਬਾਜਵਾ ਭਰਾਵਾਂ ਦਾ ਕਿੱਸਾ ਸੁਣਿਆ, ਜਿੱਥੇ ਉਹ ਕਹਿੰਦੇ ਨੇ ਭਾਈ ਤੁਸੀਂ ਨਾ ਗੱਲ ਕਰੋ, ਤੁਹਾਡੇ ਤਾਂ ਥੱਲੇ ਝੰਡਾ ਕਾਂਗਰਸ ਦਾ ਤੇ ਉੱਤੇ ਭਾਜਪਾ ਦਾ ਝੂਲਦਾ। ਅੱਜ ਭਗਵੰਤ ਮਾਨ ਹੋਣਾ ਦੇ ਟੱਬਰ ਦੇ ਵਿੱਚ ਵੀ ਸੰਨ ਲਾ ਲਈ ਹੈ ਬੀਜੇਪੀ ਨੇ। ਬਹੁਤ ਵੱਡੀ ਇਹ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਵੀ ਭਾਈ ਇਹਨਾਂ ਦੇ ਜਿਹੜੇ ਚਚੇਰੇ ਭਾਈ ਨੇ ਗਿਆਨ ਸਿੰਘ ਮਾਨ ਹੋਣੀ, ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ। ਗਿਆਨ ਸਿੰਘ ਮਾਨ ਕੱਲਾ ਚਾਚੇ ਦਾ ਪੁੱਤ ਹੀ ਨਹੀਂ, ਇਹਨਾਂ ਦੀ ਸਕੀ ਮਾਸੀ ਦਾ ਪੁੱਤ ਵੀ ਹੈ। ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਜੀ, ਯਾਨੀ ਦੂਰੀ ਰਿਸ਼ਤੇਦਾਰੀ ਹੈ ਇਹਨਾਂ ਦੀ। ਤੇ ਅੱਛਾ, ਗਿਆਨ ਸਿੰਘ ਮਾਨ ਪਿਛਲੇ ਕੁਝ ਸਮੇਂ ਤੋਂ ਤੁਹਾਨੂੰ ਯਾਦ ਹੋਣਾ ਹੈ ਕਿ ਪੋਸਟ ਰਾਹੀਂ ਅਸਹਿਮਤੀ ਜਤਾ ਚੁੱਕੇ ਸਨ, ਚਾਹੇ ਉਹ ਲੈਂਡ ਪੂਲਿੰਗ ਹੋਵੇ, ਚਾਹੇ ਉਹ ਪਿਛਲੇ ਦਿਨੀ ਪੱਤਰਕਾਰਾਂ ਤੇ ਜਿਹੜਾ ਪਰਚਾ ਹੋਇਆ ਸੀ ਉਸ ਸੰਦਰਭ ਵਿੱਚ ਉਹਨਾਂ ਦਾ ਪੋਸਟ। ਤਾਂ ਲੱਗ ਰਿਹਾ ਸੀਗਾ ਕਿ ਉਹ ਡਿਫਰ ਕਰ ਰਹੇ ਨੇ, ਪਰ ਉਹ ਜਿਵੇਂ ਗਾਣਾ ਸੀ ਨਾ, ਆਸ ਨਹੀਂ ਸੀ ਪੱਟ ਹੋਣੀ, ਚੰਦ ਗਿਣਵੇਂ ਦਿਨ ਹੀ ਚੜਾ ਜਾਣਾ ਹੈ। ਮਤਲਬ ਕਿ ਇਹ ਨਹੀਂ ਸੀ ਪਤਾ ਕਿ ਗਿਆਨ ਸਿੰਘ ਨੂੰ ਗਿਆਨ ਹੋ ਗਿਆ ਕਿ ਇਸ ਪਾਰਟੀ ਦੇ ਵਿੱਚ ਹੁਣ ਉਹਨਾਂ ਦਾ ਕੋਈ ਬਹੁਤਾ ਅੱਛਾ ਭਵਿੱਖ ਨਹੀਂ ਹੈ, ਉਹ ਤੇ ਛਲਾਂਗ ਮਾਰ ਜਾਣਗੇ। ਐਸਾ ਤੇ ਕਿਸੇ ਨੇ ਸੋਚਿਆ ਹੀ ਨਹੀਂ ਸੀ। ਉਹ ਤੇ ਨਿਕਲ ਗਿਆ ਜੀ ਬਹਿ ਬਹਿ ਕੇ, ਅੱਜ ਨਿਕਲ ਗਿਆ ਬਹਿ ਬਹਿ ਕੇ। ਸਰ ਇਹਨਾਂ ਨੂੰ ਤੇ ਇਹ ਤੇ ਹੋਰ ਹੀ ਉੱਥੇ ਵਿੰਗਾ ਜਿਹਾ ਕਰਕੇ ਹੱਥ ਤੇ ਤੀਰ ਕਮਾਨ ਛੱਡਦੇ ਫਿਰਦੇ ਸੀ, ਤੇ ਤੀਰ ਤੇ ਆਪਦੇ ਕਮਾਨ ਚੋਂ ਨਿਕਲ ਗਿਆ। ਉਂਝ ਕਹਿੰਦੇ ਮੈਨੂੰ ਪੂਰੀ ਦੁਨੀਆ ਦਾ ਪਤਾ ਹੈ, ਇਹਨਾਂ ਨੂੰ ਆਪਦੇ ਘਰ ਦਾ ਨਹੀਂ ਪਤਾ ਲੱਗਣ ਡਿਆ। ਲੋਕਾਂ ਨੂੰ ਦੇਖੋ, ਪਾਰਟੀ ਚੁਣਨੀ ਹਰੇਕ ਦਾ ਵਿਅਕਤੀਗਤ ਮਾਮਲਾ ਹੈ ਗੁਰਪ੍ਰੀਤ, ਅਸੀਂ ਉਹਦਾ ਸਤਿਕਾਰ ਕਰਦੇ ਹਾਂ ਹਮੇਸ਼ਾ, ਪਰ ਤੁਸੀਂ ਤੇ ਮੌਜੂ ਬਣਾਉਂਦੇ ਸੀ, ਤੁਸੀਂ ਤੇ ਮਜ਼ਾਕ ਬਣਾਉਂਦੇ ਸੀ। ਹੁਣ ਕੀ ਹੋ ਗਿਆ? ਹੁਣ ਇਹਨਾਂ ਦੇ ਬੇਸ਼ਰਮ ਭਮੱਕੜ ਜਿਹੜੇ ਉਹ ਵੀ ਕਹਿ ਲਓ ਕਿ ਕੰਧਾਂ 'ਚ ਵੱਜਦੇ ਫਿਰਦੇ ਆ, ਉਹਨਾਂ ਦਾ ਵੀ ਕੋਈ ਹਾਲ ਨਹੀਂ। ਉਤੋਂ ਗਰਮੀ ਬੜੀ ਆ, ਤੇ ਗੱਲ ਇਹ ਆ ਕਿ ਉਹ ਕਹਿੰਦੇ ਫਿਰਦੇ ਆ
ਕਿ ਲੈ ਇਹ ਕਿਹੜਾ ਪਹਿਲੀ ਵਾਰੀ ਹੋਇਆ, ਦੂਜਿਆਂ ਦੇ ਵੀ ਤੇ ਜਾਂਦੇ ਆ। ਹੱਦ ਹੋ ਗਈ ਆ ਤੁਹਾਡੇ ਵਾਲੀ, ਬੇਸ਼ਰਮੀ ਦੀ ਵੀ ਕੋਈ ਇੰਤਹਾ ਹੁੰਦੀ ਆ, ਕੋਈ ਹੱਦ ਹੁੰਦੀ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਗਿਆਨ ਸਿੰਘ ਮਾਨ ਨੇ ਅੱਜ ਦੁਪਹਿਰੇ ਜਿਵੇਂ ਮੈਨੂੰ ਸੂਚਨਾ ਮਿਲੀ, ਇਹਦੇ ਵਿੱਚ ਵੀ ਜੇ ਤੁਸੀਂ ਦੇਖੋ ਕਿ ਕੋਈ ਨੰਬਰ ਗੇਮ ਨਹੀਂ ਹੁੰਦੀ। ਆਪਾਂ ਨੂੰ ਪਹਿਲਾਂ ਪਤਾ ਲੱਗਿਆ 3:10-15 ਤੇ, ਫਿਰ 2-4 ਮਿੰਟ ਲੱਗੇ, ਉਦੋਂ ਬਾਅਦ ਮੈਂ ਬ੍ਰੇਕ ਕੀਤੀ ਖਬਰ, ਉਦੋਂ ਬਾਅਦ ਚੈਨਲਾਂ ਨੇ ਵੀ ਚੱਕ ਲਿਆ, ਪਤਾ ਲੱਗਿਆ ਕਿ ਗਿਆਨ ਸਿੰਘ ਮਾਨ ਜਲਦੀ ਹੈੱਡਕੁਆਟਰ ਪਹੁੰਚ ਸਕਦੇ ਇਹਨਾਂ ਦੇ। ਤਾਂ ਫਿਰ ਤੁਸੀਂ ਦੇਖਿਆ ਹੋਣਾ ਕਿ ਉਸ ਤੋਂ ਬਾਅਦ ਲਗਭਗ ਪੌਣਾ ਘੰਟੇ ਬਾਅਦ ਇਹਨਾਂ ਦੀ ਸ਼ਮੂਲੀਅਤ ਹੋ ਗਈ ਭਾਜਪਾ ਦੇ ਵਿੱਚ। ਇਹਦਾ ਮਤਲਬ ਕਿ ਸਾਨੂੰ ਸਵੇਰੇ ਪਤਾ ਲੱਗ ਗਿਆ ਸੀਗਾ, ਪਰ ਕੱਲ ਜਿਹੜੀ ਹੈ ਨਾ ਟਿਕਾਣੇ ਨਹੀਂ ਸੀ ਲੱਗ ਰਹੀ ਕਿ ਇਹ ਜਾਣਗੇ ਕਿ ਨਹੀਂ ਜਾਣਗੇ, ਕਿਉਂਕਿ ਕਿਤੇ ਨਾ ਕਿਤੇ ਤੁਹਾਨੂੰ ਪਤਾ ਝਿਜਕ ਵੀ ਹੁੰਦੀ ਹੈ, ਡਰ ਵੀ ਹੁੰਦਾ ਥੋੜਾ। ਪਰ ਬਾਅਦ ਦੇ ਵਿੱਚ ਸਾਫ਼ ਹੋ ਗਿਆ ਕਿ ਗਿਆਨ ਸਿੰਘ ਮਾਨ ਜਿਹੜੇ ਆ ਉਹ ਅੱਜ ਭਾਜਪਾ ਜੁਆਇਨ ਕਰਨਗੇ, ਤੇ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ। ਬਿਲਕੁਲ ਤੁਸੀਂ ਦਰੁਸਤ ਕਿਹਾ ਕਿ ਭਗਵੰਤ ਮਾਨ ਹੋਰਾਂ ਵਾਸਤੇ ਬਹੁਤ ਵੱਡਾ ਝਟਕਾ ਹੈ। ਇਹਨਾਂ ਨੂੰ ਕਾਊਂਟਰ ਕੀਤਾ ਜਾਊਗਾ ਕਿ ਤੁਸੀਂ ਬਾਜਵਿਆਂ ਦਾ ਮਜ਼ਾਕ ਉਡਾਉਂਦੇ ਸੀ, ਹੁਣ ਤੇ ਤੁਹਾਡੇ ਘਰ ਦੀ ਕਹਾਣੀ ਵੀ ਉਹੀ ਹੋ ਗਈ ਆ। ਪਰ ਇਹਦੇ ਵਿੱਚ ਇੱਕ ਗੱਲ ਸਮਝਣ ਵਾਲੀ ਆ ਕਿ ਇਹ ਜਿਹੜਾ ਗਿਆਨ ਸਿੰਘ ਮਾਨ ਹੈ, ਲਹਿਰੇ ਵਿਆਹਿਆ ਲਹਿਰਾ ਗਾਗਾ, ਤਾਂ ਲਹਿਰਾ ਗਾਗਾ ਤੋਂ ਟਿਕਟ ਚਾਹੁੰਦੇ ਸਨ, ਇਹ ਤਿਆਰੀ ਕਰੀ ਬੈਠੇ ਸਨ ਲਗਭਗ। ਮੈਨੂੰ ਲੱਗਦਾ ਕਿ ਇਹਨਾਂ ਨੂੰ ਨਾ ਹੋ ਗਈ ਆ। ਔਰ ਇਹਦੇ ਨਾਲ ਇੱਕ ਚੀਜ਼ ਹੋ ਰਿਹਾ, ਭਗਵੰਤ ਮਾਨ ਹੋਰਾਂ ਦਾ ਹੁਣ ਕਿਰਦਾਰ ਸ਼ੱਕੀ ਹੋ ਜਾਏਗਾ। ਭਗਵੰਤ ਮਾਨ ਹੋਰੀ ਜੋ ਉਹਨਾਂ ਦੀ ਇੰਟਰਨਲ ਲੌਬੀ ਹੈ, ਕਹਿ ਲਓ ਕਿ ਇਹਨਾਂ ਦੀ ਅੰਦਰੂਨੀ ਜਿਹੜੀ ਲੌਬੀ ਆ, ਉਹ ਖਾਸ ਤੌਰ ਤੇ ਜਿਹੜੀ ਆਪਾਂ ਕਹਿ ਲਈਏ ਕਿ ਇਹਨਾਂ ਦੀ ਵਿਰੋਧੀ ਆ, ਉਹ ਹੁਣ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਤੇ ਅੰਦਰੂਨੀ ਤੌਰ ਤੇ ਜ਼ੋਰ ਲਾਏਗੀ ਕਿ ਭਾਈ ਇਹਨਾਂ ਦੀ ਦਲ ਬਦਲੀ ਕਿਵੇਂ ਹੋ ਗਈ, ਕਿ ਮਾਨ ਸਾਹਿਬ ਰਲ ਕੇ ਖੇਡ ਰਹੇ ਨੇ। ਯਾਨੀ ਮਾਨ ਸਾਹਿਬ ਦਾ ਸਿਆਸੀ ਕਿਰਦਾਰ ਇੱਕ ਵਾਰੀ ਖੁਦ ਜਿੱਦਾਂ ਕਹਿ ਲਈਏ, ਤੁਸੀਂ ਅੱਜ ਕਮੈਂਟ ਪੜ੍ਹ ਲਓ, ਕਿੰਨੇ ਲੋਕਾਂ ਨੇ ਕਿਹਾ ਕਿ ਭਗਵੰਤ ਮਾਨ ਡਬਲ ਗੇਮ ਖੇਡ ਰਹੇ ਨੇ, ਤੇ ਸਭ ਕੁਝ ਫਿਕਸ ਹੈ। ਇਵਨ ਦੈਟ ਮੇਰੇ ਖਿਆਲ ਦੇ ਨਾਲ ਕੁਝ ਸਿਆਸੀ ਪ੍ਰਤੀਕਰਮ ਵੀ ਇਸ ਤਰ੍ਹਾਂ ਦੇ ਆਏ ਆ ਕਿ ਡਬਲ ਗੇਮ ਪਲੇ ਹੋ ਰਹੀ ਹੈ। ਤਾਂ ਕਹਿਣ ਦਾ ਮਤਲਬ ਹੈ ਕਿ ਨਾ ਸਿਰਫ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਇੱਕ ਸਿਆਸੀ ਝਟਕਾ ਹੈ, ਬਲਕਿ ਜਿੱਦਾਂ ਕਹਿ ਲਈਏ ਨਿੱਜੀ ਝਟਕਾ ਵੀ ਹੈ। ਤੇ ਇਸ ਦੇ ਨਾਲ ਹੀ ਤੁਸੀਂ ਦੇਖੋਗੇ ਰਜਵਾੜਾ ਢਾਬੇ ਵਾਲੇ ਬਲਜਿੰਦਰ ਹੋਰੀ, ਉਹ NRI ਨੇ। ਰਜਵਾੜਾ ਢਾਬਾ ਜੇ ਤੁਸੀਂ ਦੇਖੋਗੇ, ਜੇ ਮੈਂ ਤੁਹਾਨੂੰ ਦੱਸਾਂ, ਉਸ ਏਰੀਏ ਦੇ ਵਿੱਚ ਦੀਪਕ ਢਾਬਾ ਤੇ ਦੂਸਰਾ ਰਜਵਾੜਾ ਢਾਬਾ, ਇਹ ਬਰਨਾਲੇ ਤੇ ਸੰਗਰੂਰ ਦੇ ਵਿਚਾਲੇ ਆ। ਤਾਂ ਇਹਦੇ ਵਿੱਚ ਕੀ ਆ ਕਿ ਜਿਹੜਾ ਇਹ ਰਜਵਾੜਾ ਢਾਬਾ ਆ, ਇਹਦੇ ਜਿਹੜੇ ਓਨਰ ਆ, ਉਹਨਾਂ ਦੀ ਮੀਤ ਹੇਅਰ ਵਰਗੇ ਲੀਡਰਾਂ ਦੇ ਨਾਲ ਬੜੀ ਜ਼ਿਆਦਾ ਬਣਦੀ ਸੀ, ਬਹੁਤ ਨੇੜਤਾ ਸੀ। ਪਰ ਇਹਨਾਂ ਤੇ ਪਿਛਲੇ ਦਿਨ ਹੀ GST ਦੀ ਰੇਡ ਹੋ ਗਈ ਜੀ, ਤੇ ਸਮਝਿਆ ਜਾਂਦਾ ਹੈ ਕਿ ਇੱਥੇ ਹੀ ਚਾਹ ਪਾਣੀ ਪੀਣ ਵਾਲੇ ਕੁਝ ਸਿਆਸਤਦਾਨ, ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਇਹਨਾਂ ਦੀਆਂ ਨਜ਼ਦੀਕੀਆਂ ਓਂਕਾਰ ਦੇ ਨਾਲ ਵੀ ਆ ਥੋੜੀਆਂ ਬਹੁਤ, ਜਿਹੜੇ ਕਿ ਭਾਜਪਾ 'ਚ ਚਲੇ ਗਏ, ਜਿਹੜੇ ਭਗਵੰਤ ਮਾਨ ਦੇ ਸਾਥੀ ਸਨ, ਤਾਂ ਨਾਲ ਦੀ ਨਾਲ GST ਦੀ ਰੇਡ ਹੋ ਗਈ ਆ, ਤਾਂ ਉਹ ਵੀ ਅੱਜ ਚਲੇ ਗਏ। ਇਹ ਵੀ ਖਬਰ ਇੱਕ ਬਹੁਤ ਵੱਡੀ ਖਬਰ ਆ ਕਿ ਰਜਵਾੜਾ ਢਾਬੇ ਵਾਲੇ, ਜਿੱਥੇ ਆਮ ਸਿਆਸੀ ਲੋਕ ਬਹਿੰਦੇ ਆ, ਪ੍ਰਸ਼ਾਦਾ ਪਾਣੀ ਛਕਦੇ, ਚਾਹ ਪਾਣੀ, ਜਿੱਥੇ ਸਿਆਸੀ ਗਤੀਵਿਧੀਆਂ ਦੀ ਉੱਥੇ ਬਣਤਰ ਬੁਣੀ ਜਾਂਦੀ ਆ, ਉਹ ਰਜਵਾੜਾ ਢਾਬੇ ਵਾਲੇ ਵੀ ਚਲੇ ਗਏ ਨੇ ਗੁਰਪ੍ਰੀਤ। ਤਾਂ ਕਾਫੀ ਵੱਡਾ ਝਟਕਾ ਹੈ ਤੇ ਕਾਫੀ ਹਿਲਜੁਲ ਆ ਭਾਈ। ਭਾਜਪਾ ਵਾਲੇ ਤਾਂ ਕਮਾਲ ਕਰੀ ਜਾਂਦੇ ਆ, ਕਮਾਲ ਕਰੀ ਜਾਂਦੇ ਆ ਕਿ ਅੱਜ ਦੇਖੋ CM ਦਾ ਜੇ ਭਰਾ ਕਿਸੇ ਪਾਰਟੀ ਨੂੰ ਚੁਣਦਾ ਹੈ ਤੇ ਉਹ ਨਾ ਕਾਂਗਰਸ ਆ ਨਾ ਅਕਾਲੀ ਦਲ ਆ। ਇਹ ਕਮਾਲ ਦੀ ਗੱਲ ਆ। ਕਿਹੜੀ ਪਾਰਟੀ ਜਿਨ੍ਹਾਂ ਦੇ ਲੀਡਰਾਂ ਨੂੰ ਲੋਕ ਗਲੀ 'ਚ ਭਜਾਈ ਫਿਰਦੇ ਸੀ ਆ ਥੋੜਾ ਸਮਾਂ ਪਹਿਲਾਂ, ਉਹ ਉਹਨਾਂ ਨੂੰ ਚੁਣ ਰਹੇ ਨੇ ਜਾ ਕੇ। ਕਮਾਲ ਹੋਈ ਪਈ ਆ, ਕਮਾਲ। ਬਿਲਕੁਲ ਬਿਲਕੁਲ। ਹੁਣ ਲੋਕ ਤਾਂ ਗੱਲਾਂ ਕਰੀ ਜਾਂਦੇ ਸੀ ਭਾਈ ਵੀ ਜਿੱਥੇ ਪਹਿਲਾਂ ਪੂਰੇ ਪਿੰਡ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦਾ ਹੀ ਬੂਥ ਲੱਗਦਾ ਸੀ, ਹੁਣ ਬੂਥ ਲਾਉਣ ਵਾਲੇ ਸ਼ਰੀਕ ਟੱਕਰ ਗਏ ਨੇ। ਹੁਣ ਦੇਖਾਂਗੇ ਕੀ ਬਣਦਾ। ਪਹਿਲਾਂ ਵੀ ਕਹਿੰਦੇ ਹੁੰਦੇ ਨਾ ਵੀ ਭਾਈ ਇਹ ਸਾਡੇ ਪਿੰਡੋਂ ਥੋੜੀਆਂ ਜੀਆਂ ਭਾਜਪਾ ਨੂੰ ਵੋਟਾਂ ਪੈ ਗਈਆਂ, ਆਪਾਂ ਚੈੱਕ ਕਰਨੀਆਂ ਨੇ, ਜਾਂਚ ਕਰਾਉਣੇ ਆ ਕਿ ਨਹੀਂ ਪਾਤੀਆਂ। ਖੈਰ ਅੱਗੇ ਵਧੀਆ, ਅੱਗੇ ਵਧੀਆ। ਹੁਣ ਚੰਗੀ ਤਰ੍ਹਾਂ ਰਿਪੋਰਟ ਲੈ ਲੈਣਗੇ ਗਿਆਨ ਤੋਂ। ਬਿਲਕੁਲ ਬਿਲਕੁਲ, ਉਹ ਤਾਂ ਡੇਲੀ ਰਿਪੋਰਟ ਦੇ ਦਿਆ ਕਰਨਗੇ। ਉਹ ਕਹਿਣ ਨੂੰ ਨਾਲੇ ਭਾਜਪਾ ਨੇ ਬੇਸ਼ੱਕ ਬੰਗਾਲ ਜਿੱਤਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਾਂ ਇਹ ਮੁਹਿੰਮ ਜੀ ਚਲਾਈ ਵੀ ਭਾਈ ਬੰਗਾਲ ਤੋਂ ਬਾਅਦ ਪੰਜਾਬ ਦੀ ਵਾਰੀ ਹੈ, ਪਰ ਉਹ ਗੱਲ ਸਿਰਫ ਸੋਸ਼ਲ ਮੀਡੀਆ ਤੇ ਨਹੀਂ ਸੀ। ਜਿਸ ਤਰੀਕੇ ਦੇ ਨਾਲ ਹੁਣ ਐਕਸ਼ਨ 'ਚ ਹੈ ਭਾਜਪਾ ਪੰਜਾਬ ਦੇ ਅੰਦਰ, ਉਹ ਸਾਬਿਤ ਵੀ ਕਰਦੇ ਨੇ ਵੀ ਭਾਈ ਹਾਂ ਅਸੀਂ ਸੱਚੀਓ ਹੁਣ ਪੰਜਾਬ ਦੇ ਵੱਲ ਨੂੰ ਹੋ ਗਏ ਆ। ਮੈਂ ਤੇ ਤੁਹਾਨੂੰ ਦੱਸਦਾ ਸੀਗਾ ਵਾਰ-ਵਾਰ, ਮੈਂ ਇਹਦੇ ਤੇ ਜ਼ਿਆਦਾ ਨਹੀਂ ਕੇਂਦਰਿਤ ਹੁੰਦਾ ਕਿ ਕਿਤੇ ਸਾਡੀ ਆਡੀਅנס ਚੋਂ ਕਿਸੇ ਨੂੰ ਇਹ ਨਾ ਲੱਗੇ ਕਿ ਅਸੀਂ ਜਾਣਬੁੱਝ ਕੇ ਭਾਜਪਾ ਨੂੰ ਕੋਈ ਜ਼ਿਆਦਾ ਤਰਜੀਹ ਦੇ ਰਹੇ ਹਾਂ। ਪਰ ਮੈਂ ਤੁਹਾਨੂੰ ਕਿਹਾ ਸੀ
ਮੈਂ ਤੁਹਾਨੂੰ ਮਹੀਨਿਆਂ ਬੱਧੀ ਪਹਿਲਾਂ ਕਿਹਾ ਸੀ, ਮੈਂ ਕੁਝ ਦਿਨ ਪਹਿਲਾਂ ਵੀ ਕਿਹਾ ਸੀ ਕਿ ਤੁਸੀਂ ਗਰਾਊਂਡ ਤੋਂ ਦੇਖ ਲਓ। ਹੁਣ ਇਹ ਗੱਲਾਂ ਤੁਸੀਂ ਵੀ ਕਹਿਣ ਲੱਗ ਪਏ ਹੋ ਔਰ ਲੋਕ ਇਹ ਗੱਲਾਂ ਕਰ ਰਹੇ ਨੇ। ਤਾਂ ਭਾਜਪਾ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਤੁਸੀਂ ਵੇਖਣਾ ਕਿ ਕਿਸ ਪ੍ਰਕਾਰ ਦੀ ਗੇਮ ਪਲਟਾਉਂਦੀ ਆ। ਔਰ ਇਹਨਾਂ ਦਾ ਟਾਰਗੇਟ ਹੈ 30%, 20% ਤੱਕ ਇਹ ਗਏ ਹੋਏ ਆ। ਜੇ 10% ਵੋਟ ਹੋਰ ਜੋੜਦੇ ਆ ਤਾਂ ਗੁਰਪ੍ਰੀਤ ਬਹੁਤ ਬਹੁਤ ਔਖਾ ਹੋ ਜਾਊਗਾ ਦੂਜੀਆਂ ਪਾਰਟੀਆਂ ਵਾਸਤੇ। ਮੁੜ ਕੇ ਨਹੀਂ ਇਹ ਹਿਲਦੇ ਜਦੋਂ 30 ਤੇ ਚਲੇ ਜਾਂਦੇ ਆ। ਜੀ ਬਿਲਕੁਲ, ਉਹ ਤਾਂ ਇਹਨਾਂ ਦਾ ਰਿਕਾਰਡ ਹੈ ਭਾਈ। ਕਹਿੰਦੇ ਜਿੱਥੇ ਇੱਕ ਵਾਰੀ ਅਸੀਂ ਪੈਰ ਪਾਤਾ, ਉਹ ਅਮਿਤ ਸ਼ਾਹ ਦਾ ਤਾਂ ਬਿਆਨ ਵੀ ਹੈ ਨਾ, ਅਸੀਂ 2 ਸੀਟਾਂ ਤੋਂ ਕਹਿੰਦੇ ਬੰਗਾਲ 'ਚ ਕਈਆਂ ਤੇ ਪਹੁੰਚੇ ਤੇ ਉਦੋਂ ਬਾਅਦ ਅਗਲੀ ਵਾਰੀ ਅਸੀਂ ਸਰਕਾਰ ਬਣਾ ਲਈ। ਖੈਰ, ਬੰਗਾਲ ਦੀ ਗੱਲ ਹੀ ਕੀਤੀ ਹੈ ਤਾਂ ਬੰਗਾਲ ਦੀ ਆਮ ਤੌਰ ਤੇ ਇਲੈਕਸ਼ਨ ਆਮ ਨਹੀਂ ਮੰਨੀ ਜਾਂਦੀ। ਉੱਥੇ ਖਲਾਰਾ ਪੈਂਦਾ। ਖਲਾਰੇ ਤੋਂ ਭਾਵ ਕਿ ਆਪਸੀ ਤਣਾਤਣੀ, ਮਾਰ ਕੁੱਟ, ਇੱਕ ਦੂਸਰੇ ਦੇ ਵਰਕਰਾਂ ਦੇ ਉੱਪਰ ਹਮਲੇ, ਇਹ ਵੋਟਾਂ 'ਚ ਆਮ ਹੁੰਦੇ ਨੇ। ਤੇ ਇਹ ਐਂ ਲੱਗਦਾ ਵੀ 27 ਵਾਲਾ ਪਿੜ ਵੀ ਉਸੇ ਤਰੀਕੇ ਦਾ ਪੰਜਾਬ 'ਚ ਵੀ ਤਿਆਰ ਹੋ ਰਿਹਾ, ਕਿਉਂਕਿ ਹੁਣ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਮੋ ਸਾਹਮਣੇ ਨਜ਼ਰ ਆਏ ਨੇ। ਜਿਸ ਤਰੀਕੇ ਨਾਲ ਕੱਲ ਈਡੀ ਵਾਲੇ ਪ੍ਰਦਰਸ਼ਨਾਂ ਤੋਂ ਬਾਅਦ ਕਹਿੰਦੇ ਆਮ ਆਦਮੀ ਪਾਰਟੀ ਨੇ ਕਿਹਾ ਵੀ ਸਾਰੇ ਵਰਕਰ ਹੋ ਜਾਓ ਇਕੱਠੇ ਵੱਖ-ਵੱਖ ਥਾਵਾਂ ਤੇ ਭਾਜਪਾ ਦੇ ਦਫ਼ਤਰ ਘੇਰ ਲਓ। ਵੈਸੇ ਤਾਂ ਦਫ਼ਤਰ ਘੇਰਨਾ ਪਤਾ ਨਹੀਂ ਕਿੰਨਾ ਕੁ ਸਹੀ ਹੈ ਜਾਂ ਗਲਤ ਹੈ, ਤੇ ਉਹ ਘੇਰਨ ਗਿਆ ਤੇ ਹੋਰ ਹੀ ਸਿਆਪੇ ਪੈ ਗਏ ਜੀ। ਵੱਖ-ਵੱਖ ਥਾਵਾਂ ਤੋਂ ਰਿਪੋਰਟਾਂ ਆਈਆਂ, ਇੱਧਰ ਬਲਾਚੌਰ 'ਚ ਵੀ ਖਲਾਰਾ ਪਿਆ। ਹਾਂਜੀ, ਸੁਖੀ ਤੇ ਮੋਬਾਈਲ ਹੀ ਖੋਣ ਪੈ ਗਏ। ਉਹ ਕਹਿੰਦੇ ਵੀ ਇਹ ਸਾਨੂੰ ਟਰਾਲੀ ਚੋਰ ਕਹਿ ਕੇ ਛੇੜਦੇ ਸਨ। ਉਹ ਕਹਿੰਦੇ ਇਹਨਾਂ ਦਾ ਇੱਕ ਬੰਦਾ ਸਾਡਾ ਮੈਕ ਹੀ ਚੁੱਕ ਕੇ ਲੈ ਗਿਆ, ਅਸੀਂ ਮੰਨਦੇ ਨਹੀਂ ਸਭ। ਸਪੀਕਰ ਚੱਕ ਕੇ ਲੈ ਗਿਆ ਜੀ। ਉਹਨਾਂ ਨਾਲ ਗੱਲ ਹੋਈ ਹੈ ਉਹ ਰਾਜਵਿੰਦਰ ਲੱਕੀ ਹੋਣਾ ਦੇ ਨਾਲ। ਕਹਿੰਦੇ ਸਾਡਾ ਤਾਂ ਸਪੀਕਰ ਹੀ ਚੱਕ ਕੇ ਲੈ ਗਿਆ ਜੀ, ਸਾਨੂੰ ਹਲੇ ਤੱਕ ਵੀ ਨਹੀਂ ਮਿਲਿਆ, ਮਾਮਲਾ ਠੰਡਾ ਹੋ ਜਾਣ ਤੋਂ ਬਾਅਦ ਵੀ। ਉਹ ਕਹਿੰਦੇ ਨੇ ਵੀ ਅਸੀਂ ਨਹੀਂ ਮੰਨਦੇ ਵੀ ਟਰਾਲੀਆਂ ਚੁੱਕਦੇ ਨੇ, ਸਾਨੂੰ ਕੀ ਪਤਾ ਸੀ। ਕਹਿੰਦੇ ਵੀ ਜਦੋਂ ਸਾਡਾ ਮਾਈਕ ਹੀ ਚੁੱਕ ਕੇ ਲੈ ਗਏ, ਫਿਰ ਉਦੋਂ ਬਾਅਦ ਪਤਾ ਲੱਗਿਆ। ਤੇ ਕਹਿੰਦੇ ਵੀ ਆਹ ਗੱਲ ਆ। ਤੇ ਉਹ ਤੁਸੀਂ ਵੇਖਿਆ ਡਾਕਟਰ ਸੁਖੀ ਦੀ ਕਿੰਨੀ ਬਦਨਾਮੀ ਹੋਈ ਕਿ ਬਾਈ ਤੁਹਾਡਾ ਤਾਂ ਇਹ ਵੀ ਨਹੀਂ ਪਤਾ ਤੁਸੀਂ ਹੈਗੇ ਕਿਸ ਪਾਰਟੀ ਚੋਂ। ਤਾਂ ਖੈਰ ਦੇਖੋ, ਅੱਜ ਵੀ ਜੇ ਆਪਾਂ ਵੇਖੀਏ ਇੱਕ ਘਟਨਾ ਮੈਂ ਤੁਹਾਨੂੰ ਖਾਸ ਤੌਰ ਤੇ ਇੱਥੇ ਜ਼ਿਕਰ ਕਰਕੇ ਦੱਸਦਾ ਕਿ ਅੱਜ ਸੀਪੀ ਦਫ਼ਤਰ ਦੇ ਬਾਹਰ ਜਦੋਂ ਭਾਜਪਾ ਵਾਲੇ ਪ੍ਰਦਰਸ਼ਨ ਕਰ ਰਹੇ ਸਨ ਲੁਧਿਆਣੇ, ਤਾਂ ਜਦੋਂ ਇਹਨਾਂ ਨੇ ਪ੍ਰਦਰਸ਼ਨ ਖਤਮ ਕਰ ਦਿੱਤਾ, ਮੋਟਰਸਾਈਕਲ ਤੇ ਆਏ ਜਿੱਦਾਂ ਸ਼ੂਟਰ ਆਉਂਦੇ ਆ, ਉਹ ਕਹਿੰਦੇ ਸ਼ਾਹੀ ਡੋਲ ਗਏ। ਪਤਾ ਨਹੀਂ ਕਾਲਾ ਰੰਗ ਸੀ ਟੋਕੇ ਵਾਲਾ, ਸ਼ਾਇਦ ਉਹ ਡੋਲ ਗਏ, ਉੱਥੇ ਲਿਬੜ ਗਏ। ਉੱਥੇ ਕੋਲ ਕੁਝ ਪੱਤਰਕਾਰ ਖਲੋਤੇ ਸਨ, ਉਹਨਾਂ ਤੇ ਵੀ ਪੈ ਗਏ ਛੋਟੇ। ਮਤਲਬ ਕਿ ਇਹ ਕੀ ਹੋ ਰਿਹਾ ਵਾਕਿਆ। ਤੁਸੀਂ ਜਿੱਦਾਂ ਬੰਗਾਲ ਦਾ ਜ਼ਿਕਰ ਕੀਤਾ, ਮੈਨੂੰ ਤੇ ਫਿਕਰ ਹੈ ਇਸ ਗੱਲ ਦਾ ਕਿ ਬੰਗਾਲ ਨਾ ਬਣ ਜਾਵੇ। ਅੱਜ ਇਹ ਦਫ਼ਤਰ ਘੇਰਦੇ ਫਿਰਦੇ ਨੇ, ਕੱਲ ਨੂੰ ਇੱਕ ਦੂਜੇ ਦੇ ਬਲਡੋਜ਼ਰ ਦੇ ਨਾਲ ਦਫ਼ਤਰ ਤੋੜਨ ਨਾ ਨਿਕਲ ਪੈਣ ਕਿ ਭਾਜਪਾ ਕਵੇ ਕੱਲ ਨੂੰ ਭਾਜਪਾ ਸੱਤਾ 'ਚ ਆ ਗਈ, ਇਹਨਾਂ ਦਾ ਕੀ ਪਤਾ ਬਲਡੋਜ਼ਰ ਤੇ ਚੜਾ ਦੇਣ। ਇੱਥੇ ਜਾਖੜ ਵਰਗੇ ਨੇਤਾ ਬਲਡੋਜ਼ਰ ਨੂੰ ਗੇਰ ਮਾਰਨ ਕੇ ਪਾਸੇ ਹੋ ਜਾਓ, ਅਸੀਂ ਤੋੜ ਦੇਣਾ ਹੈ ਦਫ਼ਤਰ। ਭਈ ਏਦਾਂ ਹੀ ਆ ਨਾ। ਤੇ ਜੇ ਇਹ ਇਸ ਤਰ੍ਹਾਂ ਦਾ ਕੋਈ ਮਾਹੌਲ ਬਣਦਾ ਹੈ ਗੁਰਪ੍ਰੀਤ, ਤਾਂ ਆਪਣੇ ਪੰਜਾਬ ਵਾਸਤੇ ਖਤਰਨਾਕ ਦਿਸ਼ਾ ਹੋਏਗੀ। ਆਪਣੇ ਠੀਕ ਹੈ, ਟਸਲ ਵੀ ਹੁੰਦੀ ਹੈ, ਭੇੜ ਵੀ ਹੁੰਦੇ ਨੇ, ਸਭ ਕੁਝ ਹੁੰਦਾ ਹੈ ਆਪਣੇ, ਪਰ ਅੱਜ ਤੱਕ ਇਹ ਨੌਬਤਾਂ ਨਹੀਂ ਆਈਆਂ। ਇਹ ਤੇ ਦਫ਼ਤਰਾਂ 'ਚ ਜਾ ਕੇ ਥੱਪੜੋ ਥੱਪੜੀ ਹੋ ਰਹੇ ਨੇ, ਇਹ ਤੇ ਮਤਲਬ ਕਿ ਲੜ ਰਹੇ ਨੇ। ਔਰ ਇਹ ਸਾਰਾ ਕੁਝ ਡਰਾਮਾ ਜਿਹੜਾ ਕੀਤਾ ਜਾ ਰਿਹਾ, ਇਹ ਅਰਵਿੰਦ ਕੇਜਰੀਵਾਲ ਦੀ ਸਕ੍ਰਿਪਟ ਆ, ਕਿਉਂਕਿ ਸਕ੍ਰਿਪਟ ਉਹ ਭੇਜਦਾ, ਉਹ ਕਹਿੰਦਾ ਲੜੋ। ਇਹਨਾਂ ਨੂੰ ਕੀ, ਇਹ ਤੇ ਠਹਿਰੇ ਹੁਣ ਤੁਹਾਨੂੰ ਪਤਾ ਹੈ ਤੇ ਹੁਕਮ ਦੇ ਗੁਲਾਮ ਨੇ, ਇਹਨਾਂ ਨੂੰ ਕਰਨਾ ਪੈਂਦਾ। ਇਹ ਸਾਰਾ ਡਰਾਮਾ ਅਰਵਿੰਦ ਕੇਜਰੀਵਾਲ ਦਾ ਔਰ ਉਹਦੀ ਜਿਹੜੀ ਨਾਟਕੀ ਰਾਜਨੀਤੀ ਆ, ਮੈਨੂੰ ਲੱਗਦਾ ਕਿ 2027 ਦਾ ਇੱਕ ਕੜਾ ਇਮਤਿਹਾਨ ਹੋਵੇਗਾ। ਗੁਰਪ੍ਰੀਤ, ਗੱਲ ਇਹ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਤੋਂ ਕਰ ਰਹੇ ਨੇ ਪ੍ਰੋਟੈਸਟ ਜੀ। ਅੱਛਾ, ਮੈਨੂੰ ਇਸ ਗੱਲ ਦਾ ਇਹ ਦੱਸਣਗੇ ਕਿ ਜਿਹੜਾ ਹੈਂਪਟਨ ਹੋਮ ਸੀ ਉਹ ਮਾਮਲਾ ਕਿਤੇ ਅੱਜ ਦਾ ਸੀ? ਇਹਨਾਂ ਨੂੰ ਤੇ ਬਿਲਕੁਲ ਸ਼ਰਮ ਹੀ ਹੈ ਨਹੀਂ। ਇਹ ਤਾਂ ਇੰਨਾ ਜ਼ਿਆਦਾ ਸਿਆਸੀ ਤੌਰ ਤੇ ਨਿੱਗਰ ਗਏ ਨੇ ਕਿ ਗੱਲ ਹੀ ਛੱਡ ਦਿਓ। ਬਈ ਹੈਂਪਟਨ ਹੋਮਸ ਦਾ ਮਾਮਲਾ ਪਹਿਲਾਂ ਸੀ, ਤੁਹਾਨੂੰ ਨਹੀਂ ਸੀ ਪਤਾ? ਜਦੋਂ ਤੁਸੀਂ ਅਰੋੜਾ ਲੈ ਰਹੇ ਸੀਗੇ ਪਾਰਟੀ 'ਚ, ਉਹਨੂੰ ਰਾਜ ਸਭਾ 'ਚ ਭੇਜਤਾ ਤੁਸੀਂ ਫਿਰ ਉਹਨੂੰ ਇਲੈਕਸ਼ਨ ਲੜਵਾ ਦਿੱਤਾ, ਫਿਰ ਤੁਸੀਂ ਉਹਨੂੰ ਪਾਵਰਫੁਲ ਮਿਨਿਸਟਰ ਬਣਾ ਦਿੱਤਾ। ਤੁਹਾਨੂੰ ਨਹੀਂ ਪਤਾ ਉਹਦੇ ਤੇ 36 ਪ੍ਰਕਾਰ ਦੇ ਦਾਗ ਆ, ਗੱਜਣ ਮਾਜਰਾ ਅੰਦਰ ਸੁੱਟਿਆ। ਇਹ ਕਹਿੰਦੇ ਜੀ ਏਜੰਸੀਆਂ ਦੀ ਕਵਰਤੋਂ ਹੁੰਦੀ ਆ। ਮੈਂ ਕਿਹਾ ਬੇਵਕੂਫੋ, ਉਹਦੇ ਤੇ ਤਾਂ ਮਾਮਲਾ ਜਿਹੜਾ ਤੁਹਾਡੀ ਸਰਕਾਰ ਬਣਨ ਤੋਂ ਪਹਿਲਾਂ ਦਾ ਜੀ, ਕਿ ਉਹਨਾਂ ਨੂੰ ਸੁਪਨਾ ਆ ਗਿਆ ਸੀ। ਤਾਂ ਇਸ ਕਰਕੇ ਇਹਨਾਂ ਨੇ ਜੋ ਕੀਤੀਆਂ ਨੇ ਗੁਰਪ੍ਰੀਤ, ਉਹ ਭੁਗਤਣੀਆਂ। ਇਹ ਤੁਸੀਂ ਦੇਖੋ। ਅੱਛਾ, ਉਦੋਂ ਤੇ ਸੰਜੀਵ ਅਰੋੜਾ ਅੱਛਾ ਸੀਗਾ, ਹੁਣ ਸੰਜੀਵ ਅਰੋੜਾ ਅਗਲੇ ਨੇ ਚੱਕ ਲਿਆ। ਮੈਂ ਨਹੀਂ ਕਹਿੰਦਾ ਕਿ ਈਡੀ ਜਾਂ ਭਾਜਪਾ ਕੁਝ ਚੰਗਾ ਕਰਦੀ ਆ, ਉਹ ਬਹੁਤ ਕੁਝ ਮੰਦਾ ਵੀ ਕਰਦੇ ਆ, ਬਹੁਤ ਬਦਲਾਖੋਰੀ ਕਰਦੇ ਆ, ਬਹੁਤ ਸਿਆਸੀ ਮੰਤਵ ਤੇ ਮੁਫਾਦ ਹੁੰਦੇ ਨੇ, ਪਰ ਤੁਸੀਂ ਵੀ ਤੇ ਕਿਤੇ ਨਾ ਕਿਤੇ ਦਾਗੀ ਬੰਦੇ ਲੈ
ਦਾਗੀ ਬੰਦਿਆਂ ਨੂੰ ਪਾਵਰਫੁਲ ਕੀਤਾ ਤਾਂ ਅਗਲਿਆਂ ਨੂੰ ਦਾਗ ਅੱਛੇ ਲੱਗਦੇ, ਉਹ ਚੁੱਕ ਲੈਂਦੇ ਆ। ਤੈਨੂੰ ਲੈ ਕੇ ਬਾਜ ਬਣ ਜਾਵਾਂ ਤੇ ਕਿਹੜਾ ਸਾਡੀ ਪੈੜ ਕੱਢ ਲੂ, ਈਡੀ ਵਾਲੇ ਤੇ ਫਿਰ ਬਾਜ ਬਣ ਗਏ ਜੀ। ਬਿਲਕੁਲ, ਉਹ ਡਿਟਰਜੈਂਟ ਦੀ ਮਸ਼ਹੂਰੀ ਵੀ ਹੈ ਨਾ ਵੀ ਦਾਗ ਅੱਛੇ ਹੈ, ਉਹਨਾਂ ਲਈ ਦਾਗ ਅੱਛੇ ਹੀ ਅੱਛੇ ਹੈ। ਉਹਨਾਂ ਦੇ ਜਾਂਦੇ ਹੀ ਤਾਂ ਉਹ ਐਨ ਡਿਟਰਜੈਂਟ 'ਚ ਧੋ ਲੈਂਦੇ ਨੇ ਮਸ਼ੀਨ 'ਚ ਪਾ ਕੇ, ਤੇ ਉਦੋਂ ਬਾਅਦ ਪਾਕ ਸਾਫ਼ ਹੋ ਕੇ ਨਿਕਲਦਾ ਬੰਦਾ ਜਿਹੜਾ ਇੱਕ ਵਾਰੀ ਉਹਨਾਂ ਦੇ ਕੋਲ ਚੱਲ ਜਾਵੇ। ਮੈਂ ਪਤਾ ਨਹੀਂ ਕੇਸ ਦੀ ਬਾਈਟ ਸੁਣ ਰਿਹਾ ਸੀ, ਉਹ ਸ਼ਾਇਦ ਆਪਣੇ ਖਜ਼ਾਨਾ ਮੰਤਰੀ ਬੋਲ ਰਹੇ ਸੀ, ਕਹਿੰਦੇ ਭਾਈ ਉਹ ਤਾਂ ਆਉਂਦੇ ਈਡੀ ਵਾਲੇ ਪਹਿਲਾਂ ਆਫਰ ਦਿੰਦੇ ਨੇ ਵੀ ਕਿੱਦਾਂ ਕਰਨੀ ਹੈ, ਭਾਜਪਾ 'ਚ ਜਾਣਾ ਜਾਂ ਫਿਰ ਅਸੀਂ ਖੋਲੀਏ ਬੈਗ ਆਪਣੇ। ਇਹ ਗੱਲਾਂ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਕਿਵੇਂ ਪਤਾ ਨੇ। ਖੈਰ ਅੱਗੇ ਵਧੀਏ ਤਾਂ ਵਿਧਾਇਕ ਪੱਪੀ ਪ੍ਰਾਸ਼ਰ ਹੋਣਾ ਵਾਲਾ ਪੰਗਾ ਵੀ ਖਿਲਰ ਗਿਆ। ਹਾਂਜੀ ਦੇਖੋ, ਇਹ ਵੀ ਗਏ, ਮੇਰੇ ਖਿਆਲ ਦੇ ਨਾਲ ਪੱਪੀ ਪ੍ਰਾਸ਼ਰ ਵੀ ਗਏ। ਇਹਨਾਂ ਦਾ ਵੀ, ਇਹਨਾਂ ਤੇ ਵੀ ਪ੍ਰੈਸ਼ਰ ਬਣ ਜਾਏਗਾ ਹੁਣ ਪ੍ਰਾਸ਼ਰ ਸਾਹਿਬ ਤੇ, ਮੈਨੂੰ ਲੱਗਦਾ ਗਏ। ਇਹਨਾਂ ਦੀਆਂ ਖੇਡਾਂ ਵੇਖੋ ਤੁਸੀਂ, ਕਿਆ ਬਿਜ਼ਨਸ ਮਾਡਲ ਹੈ। ਸਭ ਤਾੜੀਆਂ ਮਾਰਨ ਨੂੰ ਜੀ ਕਰਦਾ ਹੈ, ਕਿਆ ਤਮਾਸ਼ੇ ਕਰਦੇ ਨੇ ਲੋਕ। ਅੱਛਾ, ਕਿੱਡਾ ਨਕਾਬ ਓੜਿਆ ਇਹਨਾਂ ਨੇ, ਕਿੱਡਾ ਨਕਾਬ ਪਹਿਨਿਆ ਸੀ, ਇਨਕਲਾਬੀ ਆ ਸੀ, ਏਡੇ ਡਰਾਮੇਬਾਜ਼। ਅੱਛਾ, ਇਹਦੇ ਚ ਕੀ ਹੋਇਆ ਕਿ ਇੱਕ ਮਾਮਲਾ ਦਰਜ ਹੋਇਆ ਸੀ, ਤੁਹਾਨੂੰ ਯਾਦ ਹੋਣਾ, ਇੱਕ ਮੁੰਡਾ ਸੀ ਨਿਖਲ, ਉਹਦੇ ਤੇ ਦੋਸ਼ ਲੱਗਾ ਕਿ ਉਹਨੇ ਜੌਬ ਲਵਾਉਣ ਦੇ ਬਦਲੇ ਪੈਸੇ ਲਏ ਨੇ 1,70,000, ਪਰ ਬਾਅਦ ਦੇ ਵਿੱਚ ਉਹ ਤੇ ਖੁੱਲ ਗਿਆ। ਉਹਨੇ ਆਖਿਆ ਕਿ ਸਾਰਾ ਕੁਝ ਕੀਤਾ ਕਰਾਇਆ ਤੇ ਤੁਹਾਡਾ, ਮੇਰੇ ਸਿਰ ਮੜਿਆ। ਫਿਰ ਪ੍ਰਾਸ਼ਰ ਕਹਿੰਦਾ ਮੈਂ ਤੇ ਜਾਣਦਾ ਹੀ ਨਹੀਂ। ਪਰ ਅੱਜ ਦੇਖੋ ਤੁਸੀਂ, ਪ੍ਰੈਸ ਕਾਨਫਰੰਸ ਕੀਤੀ, ਉਹ ਮੁੰਡਾ ਆਇਆ, ਉਹਨੇ ਸਾਰੇ ਦਸਤਾਵੇਜ਼, ਕਹਿੰਦਾ ਮੈਂ 13,000 ਤੇ ਕੰਮ ਕਰਦਾ ਸੀ, 13,000 ਤਨਖਾਹ ਤੇ 80 ਲੱਖ ਰੁਪਏ ਦੀ ਟ੍ਰਾਂਜੈਕਸ਼ਨ ਇੱਕ ਹੋਈ ਆ ਉਹਦੇ ਅਕਾਊਂਟ 'ਚ। ਤੇ ਗਾਂ ਜਿਹੜੇ ਉਹ ਪੈਸੇ ਆ, ਉਹ ਪ੍ਰਾਸ਼ਰ ਦੇ ਪਰਿਵਾਰਕ ਮੈਂਬਰ, ਇਹਦੀ ਪਤਨੀ ਸਮੇਤ ਪਰਿਵਾਰਕ ਮੈਂਬਰਾਂ ਨੂੰ ਗਏ। ਕਮਾਲ ਹੈ। ਇੱਕ ਬਿਲਡਿੰਗ ਇੰਸਪੈਕਟਰ 20 ਲੱਖ ਰੁਪਈਆ ਉਹਦੇ ਖਾਤੇ 'ਚ ਪਾ ਰਿਹਾ ਹੈ, ਤੇ ਮੁੜ ਕੇ ਉਹ ਟ੍ਰਾਂਜੈਕਸ਼ਨਾਂ ਦਸਤਾਵੇਜ਼ ਦਿਖਾ ਰਿਹਾ ਹੈ। ਜੇ ਕਿਸੇ ਭੰਬਕੜ ਨੂੰ ਅਜੇ ਵੀ ਵਹਿਮ ਆ ਤਾਂ ਦਸਤਾਵੇਜ਼ ਪ੍ਰਾਪਤ ਕਰ ਸਕਦਾ ਹੈ ਕਿ ਫਿਰ ਮੁੜ ਕੇ ਉਹੀ ਪੈਸੇ ਕਢਾ ਕੇ, ਚੈੱਕ ਲਵਾ ਕੇ ਤੇ ਕੈਸ਼ ਲੈ ਗਏ। ਤੁਸੀਂ ਵੇਖੋ ਕਿੱਡੀਆਂ ਗੜਬੜੀਆਂ ਨੇ ਸਰ, ਕਿੱਡੀਆਂ ਗੜਬੜੀਆਂ ਨੇ ਜੀ। ਮਿੰਟੂ ਜੀ ਨਾਲੇ ਧਿਆਨ ਰਹੇ ਵੀ ਇਹ ਇੱਕ ਵਿਧਾਇਕ ਨੇ ਸਿਰਫ ਹਾਲੇ। ਹਾਂਜੀ ਵਿਧਾਇਕ ਨੇ, ਬਿਲਕੁਲ ਵਿਧਾਇਕ ਨੇ। ਤਾਂ ਮਤਲਬ ਇੰਨਾ ਕੁਛ ਯਾਰ, ਕਮਾਲ ਦੀ ਗੱਲ ਆ, ਕਮਾਲ ਆ। ਸੀ ਤੇ ਹਰਾ, ਮੈਂ ਤੇ ਵਾਕਿਆ ਸੱਚੀਓ, ਮੈਨੂੰ ਕੋਈ ਇਹਨਾਂ ਦੇ ਨਾਲ ਉਹ ਨਹੀਂ ਹੈ, ਮੇਰੀ ਕੋਈ ਪਰਸਨਲ ਨਹੀਂ ਹੈ। ਮੈਂ ਤਾਂ ਹੈਰਾਨ ਆ ਇਸ ਖਸੁੱਟ ਦੇ ਖਿਲਾਫ, ਇਸ ਲੁੱਟ ਦੇ ਖਿਲਾਫ ਕਿ ਕੀ ਬੋਲੀਏ। ਹੁਣ ਪੱਪੀ ਪ੍ਰਾਸ਼ਰ ਤੇ ਚੱਜ ਨਾਲ ਜਵਾਬ ਵੀ ਨਹੀਂ ਦੇ ਰਿਹਾ। ਮੈਂ ਕੀਤਾ ਸੀਗਾ ਜੀ ਫੋਨ, ਉਹ ਫੋਨ ਹੀ ਨਹੀਂ ਚੱਕ ਰਹੇ ਹੋ। ਤਾਂ ਬਹੁਤ ਵੱਡੀ, ਅੱਛਾ ਮੈਂ ਇਹਦੇ ਚ ਅੱਜ ਵੀ ਗੱਲ ਕਹੀ ਆ ਗੁਰਪ੍ਰੀਤ, ਇਹ ਕੋਈ ਇੱਕ ਅੱਧਾ ਮਾਮਲਾ ਨਹੀਂ ਸੀਗਾ। ਇਹਦੇ ਚ ਕੀ ਆ ਕਿ ਇਹਨਾਂ ਨੇ ਪਿਛਲੇ ਕੁਝ ਸਮੇਂ ਦੇ ਦੌਰਾਨ ਲਗਭਗ 400-500 ਸਫਾਈ ਕਰਮਚਾਰੀ ਰੱਖਿਆ। ਐਗਜ਼ੈਕਟ ਗਿਣਤੀ ਨਹੀਂ ਮੈਨੂੰ ਪਤਾ, ਮੇਰੇ ਨਿਗਮ ਦੇ ਸੋਰਸ ਨੇ ਦੱਸਿਆ। ਜੇ ਮੈਂ ਆਫ ਦੀ ਰਿਕਾਰਡ ਤੁਹਾਨੂੰ ਬੰਦਾ ਦੱਸ ਦੇਵਾਂ ਤੇ ਤੁਸੀਂ ਹੈਰਾਨ ਰਹਿ ਜਾਓਗੇ। ਤਾਂ ਉਸ ਸੋਰਸ ਨੇ, ਜਿਹੜੇ ਖੁਦ ਨਿਗਮ ਦਾ ਹਿੱਸਾ ਨੇ, ਉਹਨਾਂ ਕਿਹਾ ਕਿ ਸਰ ਉਹਨਾਂ ਨੂੰ ਮੁਫਤ ਦੀ ਪੈਨਸ਼ਨ ਲਾ ਕੇ ਦੇ ਦਿੱਤੀ ਗਈ। ਵਿਧਾਇਕਾਂ ਨੇ ਕੋਟੇ ਰੱਖ ਲਏ, ਵਿਧਾਇਕਾਂ ਨੇ, ਕਿਸੇ ਨੇ ਜੈਕ ਲਾਇਆ, ਕਿਸੇ ਨੇ ਚੈੱਕ ਲਾਇਆ, ਤਾਂ ਵਿਧਾਇਕਾਂ ਨੇ ਸਿਫਾਰਸ਼ਾਂ ਲਾ ਕੇ ਬੰਦੇ ਰਖਾਏ। ਉਹ ਸਫਾਈ ਕਰਨ ਤੇ ਜਾਂਦੇ ਹੀ ਨਹੀਂ, ਉਹ ਸਿਰਫ ਤਨਖਾਹ ਲੈਣ ਆਉਂਦੇ ਆ। ਤਾਂ ਤੁਸੀਂ ਸੋਚ ਕੇ ਦੇਖੋ ਕਿ ਕਿੱਡੀ ਲੁੱਟ ਖਸੁੱਟ ਚੱਲ ਰਹੀ ਆ। ਔਰ ਇਹਦੇ ਤੇ ਵੀ ਜਾਂਚ ਹੋਣੀ ਚਾਹੀਦੀ ਹੈ, ਪਰ ਜਾਂਚ ਕਰਵਾਵੇ ਕੌਣ? ਜਾਂਚ ਹੁਣ ਕਰਵਾਵੇ ਕਿਹੜਾ? ਵਿਜੀਲੈਂਸ ਇਹਨਾਂ ਦੀ ਆ, ਵਿਧਾਇਕ ਇਹਨਾਂ ਦਾ ਆ। ਤਾਂ ਤੁਸੀਂ ਸੋਚ ਕੇ ਦੇਖੋ ਕਿਸ ਤਰ੍ਹਾਂ ਦਾ ਮਾਡਲ ਹੈ ਯਾਰ, ਕਮਾਲ ਦੀ ਗੱਲ ਹੈ। ਉਹ ਗਰੀਬ ਬੰਦਾ 13,000 ਰੁਪਈਆ ਜਿਹੜਾ ਤਨਖਾਹ ਲੈਂਦਾ, ਉਹਦੇ ਖਾਤੇ 'ਚ 80 ਲੱਖ ਕੌਣ ਪਾਵੇਗਾ? ਮੈਨੂੰ ਦੱਸੋ ਕੌਣ ਪਾਵੇਗਾ? ਉਹਦੇ ਬਿਲਡਿੰਗ ਇੰਸਪੈਕਟਰ ਉਹਦੇ ਖਾਤੇ 'ਚ 30 ਲੱਖ ਰੁਪਇਆ ਕਿਉਂ ਪਾਏਗਾ ਗੁਰਪ੍ਰੀਤ? ਇਹ ਬੜਾ ਵੱਡਾ ਸਵਾਲ ਹੈ, ਬੜਾ ਪ੍ਰਸ਼ਨ ਤਗੜਾ ਹੈ। ਤਾਂ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਵਿਧਾਇਕ ਪ੍ਰਾਸ਼ਰ, ਇਹਨਾਂ ਤੇ ਗ੍ਰਹਿ ਟੁੱਟ ਪਿਆ। ਮੈਂ ਕਹਿੰਦਾ ਗੁਰਪ੍ਰੀਤ, ਇਹਨਾਂ ਦੇ ਵਿਚਾਰੇ ਭੰਬਕੜਾ ਤੇ ਤਰਸ ਆਉਂਦਾ, ਡੀਹਾਈਡਰੇਟ ਹੋ ਜਾਂਦੇ ਨੇ, ਪਸੀਨਾ ਬਹੁਤ ਆਉਂਦਾ, ਰਫੂ ਕਰੀ ਤੁਰੇ ਜਾਂਦੇ, ਸ਼ਾਮ ਤੱਕ ਉਹ ਹਾਰ ਮੰਨ ਲੈਂਦੇ ਆ। ਉਹ ਕਹਿੰਦੇ ਆ ਕਿ ਸਾਡੇ ਵੱਸ ਦਾ ਰੋਗ ਨਹੀਂ, ਛੱਡ ਰਹਿਣ ਦੇ ਜਿੰਦੜੀ, ਇਹ ਨਹੀਂ ਇਸ਼ਕ ਤੇਰੇ ਵੱਸ ਦਾ ਨਹੀਂ। ਕਿ ਕੋਈ ਮਾੜੀ ਮੋਟੀ, ਕੋਈ ਲੱਪ ਗੜਪ, ਕੋਈ ਸੀਣੀ ਹੋਵੇ ਤੇ ਸੀ ਲਈਏ। ਇੱਥੇ ਤੇ ਭਰਿਆੜ ਪਏ ਹੋਏ ਨੇ, ਕੀ ਕਰੀਏ? ਸੋ ਇਸ ਕਰਕੇ ਬਹੁਤ ਬੁਰੀ ਗੱਤ ਹੋ ਰਹੀ ਆ। ਤਾਂ ਤੁਸੀਂ ਵੇਖੋ ਕਿ ਸ਼ਰਮ ਇੱਕ ਤਰ੍ਹਾਂ ਦੀ, ਜਿੱਦਾਂ ਦੀ ਕਹਿ ਲਓ ਕਿ ਚੁੱਪੀ ਇਹਨਾਂ ਨੇ ਧਾਰੀ ਹੋਈ ਆ ਪੱਪੀ ਪ੍ਰਾਸ਼ਰ ਵਾਲੇ ਮਾਮਲੇ ਦੇ ਵਿੱਚ। ਅੱਜ 3 ਦਿਨ ਹੋ ਗਏ ਨੇ, ਕੋਈ ਬੋਲ ਹੀ ਨਹੀਂ ਰਿਹਾ ਇਹਨਾਂ ਦੀ ਪਾਰਟੀ ਦੇ ਵਿੱਚੋਂ। ਜੀ। ਖੈਰ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਤੁਹਾਡੇ ਏਰੀਏ ਤੋਂ ਹੀ ਨੇ, ਡਿੰਪੀ ਢਿੱਲੋਂ ਹੋਣੀ, ਉਹ ਬੜੇ ਹਲੀਮੀ ਲਈ ਕਹਿੰਦੇ ਜਾਣੇ ਜਾਂਦੇ ਨੇ। ਜਿਹੜੀ ਫੋਟੋ ਦੇਖੋ ਹੱਥ ਜੁੜੇ ਹੀ ਹੁੰਦੇ ਨੇ।
ਪਰ ਪੱਤਰਕਾਰ ਰਣਜੀਤ ਗਿੱਲ ਦੇ ਨਾਲ ਕਹਿੰਦੇ ਉਹਨਾਂ ਨੇ ਆਡਾ ਲਾ ਲਿਆ, ਕਹਿੰਦੇ ਭਾਈ ਤੂੰ ਸ਼ੇਅਰ ਵੀ ਕਿਉਂ ਕੀਤੀ ਹੈ ਜਿਹੜੀ ਖਬਰ ਹੈ। ਤੇ ਇਸ ਗੱਲ ਨੂੰ ਲੈ ਕੇ ਖਾਲਸਾ ਗਾਲੀ ਗਲੋਚ ਦੀ ਵੀਡੀਓ ਖਾਸੀ ਵਾਇਰਲ ਹੋ ਰਹੀ ਹੈ, ਆਡੀਓ ਉਹਨਾਂ ਦੀ, ਤੇ ਹੁਣ ਰਣਜੀਤ ਨੇ ਵੀ ਭੇਜਤਾ ਨੋਟਿਸ ਢਿੱਲੋਂ ਹੋਣਾ ਨੂੰ। ਹਾਂਜੀ ਹਾਂਜੀ, ਇਹ ਦੋਵੇਂ ਆਪਸ ਦੇ ਵਿੱਚ ਮਿੱਤਰ ਵੀ ਆ, ਚੰਗੀ ਯਾਰੀ ਸੀ ਦੋਨਾਂ ਦੀ ਆਪਸ ਦੇ ਵਿੱਚ। ਤੇ ਡਿੰਪੀ ਢਿੱਲੋਂ ਤਦੇ ਕਹਿ ਰਹੇ ਨਾ ਇੰਟਰਵਿਊ ਦੇ ਵਿੱਚ ਕਿ ਮੈਂ ਤੇ ਕੰਮ ਆਉਂਦਾ ਰਿਹਾ ਥਾਂ ਤੇ ਜੀ। ਚਲੋ ਪੱਤਰਕਾਰਾਂ ਨੇ ਵੀ ਕੰਮ ਲੀਡਰਾਂ ਤੋਂ ਹੀ ਕਰਵਾਉਣੇ ਹੁੰਦੇ ਆ ਗੁਰਪ੍ਰੀਤ, ਉਹਨਾਂ ਨੇ ਵੀ ਤਾਂ ਮਤਲਬ ਕਿ ਇਹ ਥੋੜੀ ਹੈ ਕਿ ਪੱਤਰਕਾਰ ਨੂੰ ਕਦੇ ਕੋਈ ਕੰਮ ਨਹੀਂ ਪੈਂਦਾ। ਮੇਰਾ ਮੰਨਣਾ ਹੈ ਕਿ ਮੈਂ ਤੇ ਖੁਦ ਉਸੇ ਦਿਨ ਹੀ ਜਿਸ ਦਿਨ ਆਪਾਂ ਪੰਜਾਬੀ ਰੇਡੀਓ USA ਤੇ ਖਬਰ ਕੀਤੀ ਹੈ ਤਾਂ ਅਸੀਂ ਉਹ ਖਬਰ ਕਰਨੀ ਸੀ, ਆਪਾਂ ਦੋਵਾਂ ਨੇ ਕਰਨੀ ਸੀ ਸ਼ੁੱਕਰਵਾਰ, ਪਰ ਆਪਾਂ ਖਬਰ ਹੋਲਡ ਕਰ ਲਈ ਸੀ ਕਿਉਂਕਿ ਵਰਜ਼ਨ ਨਹੀਂ ਸੀ ਆਇਆ। ਜਿੱਦਣ ਸ਼ੁੱਕਰਵਾਰ ਮੈਂ ਤੁਹਾਡੇ ਨਾਲ ਪ੍ਰੋਗਰਾਮ ਖਤਮ ਕੀਤਾ ਤਿਵੇਂ ਨਾਲ ਦੀ ਨਾਲ ਇਹਨਾਂ ਦੀ ਕਾਲ ਆ ਗਈ ਸੀ ਮੈਨੂੰ। ਮੈਂ ਉਸ ਦਿਨ ਵੀ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਗਲਤ ਕੀਤਾ, ਕਿਉਂਕਿ ਮੈਂ ਗੁਰਪ੍ਰੀਤ ਕਹਿ ਦਿੰਦਾ ਹੁੰਦਾ ਜੀ, ਮੈਂ ਕਹਿ ਦਿੰਦਾ ਹੁੰਦਾ, ਮੈਂ ਚਾਹੇ ਆਪਾਂ ਆਪਦੀ ਹਲੀਮੀ ਨਹੀਂ ਛੱਡਦੇ ਕਿ ਬਈ ਮੈਨੂੰ ਵਿਅਕਤੀਗਤ ਤੌਰ ਤੇ ਢਿੱਲੋਂ ਸਾਹਿਬ ਠੀਕ ਨਹੀਂ ਹੈ ਕਿ ਤੁਸੀਂ ਵਿਧਾਇਕ ਹੋ, ਭਾਵੇਂ ਉਹ ਤੁਹਾਡਾ ਯਾਰ ਮਿੱਤਰ ਸੀ, ਤੁਹਾਡਾ ਗੁੱਸਾ ਗਿਲਾ ਸੀ, ਤਾਂ ਤੁਸੀਂ ਇਹ ਵੀ ਤਾਂ ਕਹਿ ਸਕਦੇ ਸੀ ਨਾ ਕਿ ਕੈਪਸ਼ਨ ਅਪਡੇਟ ਕਰ ਦੇ, ਕਿੰਨੀ ਕੁ ਗੱਲ ਹੈ ਉਹਦੇ ਚ ਤੁਹਾਡਾ ਵਰਜ਼ਨ ਅਪਡੇਟ ਕਰ ਦਿੰਦਾ। ਔਰ ਇੱਕ ਇਹ ਵੀ ਆ ਕਿ ਚਲੋ ਪੱਤਰਕਾਰਾਂ ਨੂੰ ਵੀ ਥੋੜਾ ਜਿਹਾ ਚਾਹੀਦਾ, ਇਹ ਨਹੀਂ ਹੈ ਕਿ ਪੱਤਰਕਾਰ ਜੇ ਕੋਈ ਗਲਤੀ ਕਰ ਰਿਹਾ ਤੇ ਅਸੀਂ ਨਾ ਕਹੀਏ ਵੀ ਤੁਹਾਡਾ ਜਦੋਂ ਕੋਈ ਕਿਸੇ ਵਿਧਾਇਕ ਤੱਕ ਐਕਸੈਸ ਹੈਗਾ, ਚੰਡੀਗੜ੍ਹ ਵਾਲਿਆਂ ਨੇ ਜੇ ਕੋਈ ਖਬਰ ਲਾ ਦਿੱਤੀ ਉਹ ਤੇ ਸ਼ਾਇਦ ਜਿਹੜੇ ਸੀਨੀਅਰ ਪੱਤਰਕਾਰ ਸੀ ਉਹ ਤੇ ਵੀਡੀਓ ਪਾ ਕੇ ਮੁੜ ਕੇ ਡਿਲੀਟ ਵੀ ਕਰ ਗਏ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੇ ਉਹਨਾਂ ਨੇ ਵਰਜ਼ਨ ਨਹੀਂ ਲਿਆ, ਚਲੋ ਸਾਡਾ ਕਿਸੇ ਨਾਲ ਗੇੜ ਹੈਗਾ ਤੇ ਸਾਡਾ ਫਰਜ਼ ਬਣਦਾ ਯਾਰ ਇਹਦੇ ਚ ਕੀ ਆ। ਤਾਂ ਸਗੋਂ ਉਹ ਖਬਰ ਨੂੰ ਇੱਕ ਨਵਾਂ ਕੌਣ ਮਿਲਦਾ ਹੈ। ਉਸ ਦਿਨ ਆਪਾਂ ਜਦੋਂ ਖਬਰ ਕੀਤੀ ਸੀ ਤੇ ਅਸੀਂ ਇਹੀਓ ਖਬਰ ਕੀਤੀ ਸੀ ਕਿ ਡਿੰਪੀ ਢਿੱਲੋਂ ਦਾ ਪੱਖ ਦੂਜਾ ਸਾਹਮਣੇ ਆਇਆ, ਉਹਨਾਂ ਨੇ ਆਪਦਾ ਇੱਕ ਪਰਸਨਲ ਪੱਖ ਰੱਖਿਆ ਸੀਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਵੀ ਸਾਨੂੰ ਕਰ ਲੈਣਾ ਚਾਹੀਦਾ, ਕੋਈ ਜ਼ਿਆਦਾ ਔਖਾ ਕੰਮ ਨਹੀਂ ਹੁੰਦਾ। ਸਗੋਂ ਜੇ ਵਰਜ਼ਨ ਵਗੈਰਾ ਲਾਉਂਗੇ ਤੁਹਾਡੇ ਨੇਤਾਵਾਂ ਦੇ ਨਾਲ ਤਾਲੁਕਾਤ ਬਣਦੇ ਆ, ਤੁਹਾਡੀ ਖਬਰ ਜਿਹੜੀ ਹਮੇਸ਼ਾ ਵਜ਼ਨਦਾਰ ਰਹਿੰਦੀ ਆ। ਇਹ ਵੀ ਸਾਨੂੰ ਸੋਚਣਾ ਵਿਚਾਰਨਾ ਪਵੇਗਾ ਤੇ ਸਾਨੂੰ ਉਹਨਾਂ ਵਾਲੀ ਭਾਸ਼ਾ ਵਰਤਨ ਤੋਂ ਵੀ ਗਰੇਜ਼ ਕਰਨਾ ਚਾਹੀਦਾ ਕਿ ਉਹ ਫਲਾਣਾ ਨਾ ਸਮਝ ਮੈਂ ਆ ਜਾਊਂਗਾ, ਕੱਲਾ ਆ ਜਾਊਂਗਾ। ਅਸੀਂ ਕੋਈ ਗੁੰਡੇ ਥੋੜੀ ਆ, ਅਸੀਂ ਆਪਦਾ ਕੰਮ ਕਰਨ ਵਾਲੇ ਲੋਕ ਆ। ਹਾਂ, ਲੀਡਰ ਕੀ ਕਰ ਰਹੇ ਨੇ, ਲੀਡਰ ਕਿੱਦਾਂ ਬੋਲ ਰਹੇ ਨੇ, ਉਹਨਾਂ ਨੂੰ ਲੋਕ ਜੱਜ ਕਰਨ, ਲੋਕ ਦੇਖਣ। ਤਾਂ ਠੀਕ ਕੀਤਾ। ਜੇ ਰਣਜੀਤ ਗਿੱਲ ਨੂੰ ਲੱਗਦਾ ਕਿ ਮੇਰੀ ਇੱਜ਼ਤ ਨੂੰ ਇਹਨਾਂ ਨੇ ਤਾਕ ਤੇ ਰੱਖਿਆ ਹੈ ਤਾਂ ਉਹਨਾਂ ਨੇ ਠੀਕ ਕੀਤਾ ਕਿ 15 ਦਿਨਾਂ ਦੇ ਅੰਦਰ ਅੰਦਰ ਮਾਫੀ ਮੰਗੋ। ਅਦਰਵਾਈਜ਼ ਤੁਹਾਡੇ ਤੇ ਫਿਰ ਕੋਈ ਵੀ ਮੁਕੱਦਮਾ ਕੀਤਾ ਜਾ ਸਕਦਾ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ, ਚਾਹੇ ਤਾਂ ਉਹ ਫਿਰ ਹੋਵੇ ਦੀਵਾਨੀ ਤੇ ਚਾਹੇ ਫਿਰ ਕ੍ਰਿਮੀਨਲ ਹੋਵੇ। ਉਹ ਮਾਣਹਾਨੀ ਦਾ ਕੇਸ ਤੇ ਬਣੀ ਜਾਂਦਾ ਹੈ ਨਾ ਜੀ, ਇੱਜ਼ਤ ਹੱਤਕ ਦਾ ਕੇਸ ਤੇ ਬਣੀ ਜਾਂਦਾ ਹੈ। ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਚਲੀਏ ਤਾਂ ਇੱਕ ਵਾਰ ਮੁੜ ਤੋਂ ਗੱਲ ਕਰੀਏ ਵੈਸਟ ਬੰਗਾਲ ਦੀ। ਉਧਰ TMC ਵਾਲੇ ਕਹਿੰਦੇ ਸੁਪਰੀਮ ਕੋਰਟ ਚਲੇ ਗਏ ਨੇ 31 ਸੀਟਾਂ ਨੂੰ ਲੈ ਕੇ, ਕਹਿੰਦੇ ਇੱਥੇ ਗੜਬੜੀ ਭਾਰੀ ਹੋਈ ਹੈ। ਦੇਖੋ, ਮੈਂ ਇਸ ਮਾਮਲੇ ਦੇ ਵਿੱਚ SIR ਖਾਸ ਤੌਰ ਤੇ ਮੈਂ ਸੁਪਰੀਮ ਕੋਰਟ ਤੋਂ ਬਹੁਤ ਨਿਰਾਸ਼ ਹੋਇਆ ਜਦੋਂ ਇਹਨਾਂ ਨੇ ਕਿਹਾ ਸੀਗਾ ਕਿ ਅਗਲੀ ਵਾਰ ਵੋਟਾਂ ਪਾ ਸਕਦੇ। 27 ਲੱਖ ਦੇ ਕਰੀਬ, 30 ਲੱਖ ਦੇ ਕਰੀਬ ਕਹਿ ਲਓ ਕਿ ਵੋਟਰ ਸਨ ਜਿਨ੍ਹਾਂ ਨੂੰ ਵੋਟ ਪਵਾਇਆ ਜਾ ਸਕਦਾ ਸੀਗਾ, ਯਾਨੀ ਮਾੜਾ ਮੋਟਾ ਕਾਗਜ਼ਾਂ ਦੇ ਵਿੱਚ ਜਿਨ੍ਹਾਂ ਦੇ ਡਾਊਟ ਸੀਗਾ। ਤਾਂ ਇਹ ਕਹਿਣਾ ਸੁਪਰੀਮ ਕੋਰਟ ਵੱਲੋਂ ਕਿ ਦੂਜੀ ਵਾਰ ਵੋਟ ਪਾ ਲਿਓ, ਯਾਰ ਕਮਾਲ ਹੈ। ਮੈਂ ਨਿਰਾਸ਼ ਹਾਂ, ਵਿਅਕਤੀਗਤ ਤੌਰ ਤੇ ਨਿਰਾਸ਼ ਹਾਂ। ਅੱਛਾ, ਉਸ ਤੋਂ ਬਾਅਦ ਇੱਕ ਚੀਜ਼ ਇਹਨਾਂ ਨੇ ਆਖੀ ਸੀ ਕਿ ਜੇ ਮੰਨ ਲਓ SIR ਜਿੰਨੇ ਵੋਟ ਕੱਟੇ ਆ, ਜੇ ਮਾਰਜਨ ਉਹਨਾਂ ਰਹਿੰਦਾ ਹੈ ਤਾਂ ਸੁਣਵਾਈ ਹੋ ਸਕਦੀ ਹੈ। ਤਾਂ 31 ਸੀਟਾਂ ਦਾ ਤੇ ਅੰਤਰ ਆ ਗਿਆ ਜੀ, ਜਿੰਨੀਆਂ ਵੋਟਾਂ ਕੱਟੀਆਂ ਨੇ, ਮਤਲਬ ਕਿ ਉਦੋਂ ਘੱਟ ਰਿਹਾ ਮਾਰਜਨ। ਤਾਂ ਯਾਨੀ ਵੋਟਾਂ ਜ਼ਿਆਦੀਆਂ ਕੱਟੀਆਂ, ਮਾਰਜਨ ਘੱਟ ਰਿਹਾ। ਤਾਂ ਹੁਣ ਸੁਪਰੀਮ ਕੋਰਟ ਦੇ ਕਹੇ ਮੁਤਾਬਕ ਕਿ ਤੁਸੀਂ ਇਹਦੇ 'ਚ ਫਿਰ ਪਟੀਸ਼ਨ ਦਾਖਲ ਕਰ ਸਕਦੇ ਹੋ, ਤਾਂ ਉਹਨਾਂ ਨੇ ਕਰਤੀ। ਪਰ ਇਹਨਾਂ ਨੇ ਕਿਹਾ ਕਿ ਅੱਡ ਤੋਂ ਪਟੀਸ਼ਨ ਲਾਓ, ਕਿਉਂਕਿ ਜਿਹੜੀ ਸੁਣਵਾਈ ਚੱਲ ਰਹੀ ਸੀ ਉਹਦੇ ਵਿੱਚ ਕੋਰਟ ਨੇ ਨਹੀਂ ਸੁਣਿਆ, ਬਕਾਇਦਾ ਇਹਨਾਂ ਨੂੰ ਅੱਡ ਤੋਂ ਕਿਹਾ ਗਿਆ। ਸੋ ਦੇਖਦੇ ਆ ਹੁਣ ਬੜੀ ਰੌਚਕ ਸੁਣਵਾਈ ਹੋਣ ਜਾ ਰਹੀ ਆ ਕਿ ਸੁਪਰੀਮ ਕੋਰਟ ਜੋ ਰਾਹਤ ਦੇ ਸਕਦੀ ਸੀ ਪਹਿਲਾਂ, ਜੋ ਵੀ ਹੋਇਆ, ਕੀ ਸੁਪਰੀਮ ਕੋਰਟ ਹੁਣ ਉਸ ਚੀਜ਼ ਨੂੰ ਕਵਰ ਕਰ ਲਵੇਗੀ? ਇੱਕ ਬੜਾ ਵੱਡਾ ਤੇ ਵਾਜਬ ਸਵਾਲ ਹੈ ਗੁਰਪ੍ਰੀਤ। ਜੀ, ਵੇਖਾਂਗੇ ਆਉਣ ਵਾਲੇ ਦਿਨਾਂ 'ਚ ਬਣਦਾ ਕੀ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।